ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 15 ਮਾਰਚ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤਾਂ ਉਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੰਜ਼ੀ ਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿੰਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725250। ਮੈਨੂੰ ਜੀ ਖਬਰਾਂ ਦੇ ਵੱਲ ਆਏਗੀ ਤੇ ਸ਼ੁਰੂਆਤ ਕਰਗੇ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਮੁੱਦੇ ਤੋਂ ਕਹਿ ਲਓ ਜਾਂ ਖਬਰ ਤੋਂ ਕਹਿ ਲਓ। ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੁੰਦੀ ਹੈ ਤੇ ਹੁਣ ਇਸ ਇੰਟਰਵਿਊ ਨੂੰ ਹਰ ਇੱਕ ਬੰਦਾ ਆਪੋ ਆਪਣੇ ਤਰੀਕੇ ਦੇ ਨਾਲ ਡੀਕੋਡ ਕਰ ਰਿਹਾ। ਕੀ ਕਹੋਗੇ? ਦੇਖੋ, ਕੱਲਾ ਇੰਟਰਵਿਊ ਦਾ ਚਰਚਾ ਹੀ ਨਹੀਂ ਹੈ, ਇਹਦੇ ਤੇ ਸਿਆਸੀ ਬਵਾਲ ਵੀ ਹੈ। ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ ਅਤੇ ਚਾਹੇ ਭਾਜਪਾ, ਸਾਰੇ ਇੱਕ ਸੁਰ ਦੇ ਵਿੱਚ ਇਕਮਤ ਹੋ ਕੇ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿ ਇਹ ਜਿਹੜੀ ਇੰਟਰਵਿਊ ਹੈ ਉਹ ਇੰਟਰਵਿਊ ਜੇਲ੍ਹ ਚੋਂ ਕਿੱਦਾਂ ਹੋ ਸਕਦੀ ਹੈ। ਹੁਣ ਇਹ ਕਹਿੰਦੇ ਨੇ ਕਿ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਇਹ ਇੰਟਰਵਿਊ ਹੋਇਆ ਨਹੀਂ, ਰਾਜਸਥਾਨ ਦੀ ਜੇਲ੍ਹ ਚੋਂ ਆਇਆ ਸੀਗਾ ਲਾਰੈਂਸ ਹਫ਼ਤਾ ਪਹਿਲਾਂ। ਰਾਜਸਥਾਨ ਵਾਲੇ ਕਹਿੰਦੇ ਕਿ ਮਿੱਤਰੋ ਇੱਥੋਂ ਵੀ ਨਹੀਂ ਹੋਇਆ। ਪਰ ਸਭ ਤੋਂ ਵੱਡਾ ਸਵਾਲ ਇਹ ਤੇ ਕਿ ਜਿਹੜਾ ਇੰਟਰਵਿਊ ਹੋਇਆ ਉਹ ਤੇ ਪੁਲਿਸ ਹਿਰਾਸਤ 'ਚ ਹੋਇਆ ਹੈ ਨਾ। ਸਭ ਤੋਂ ਵੱਡੀ ਗੱਲ, ਚਾਹੇ ਉਹ ਜੇਲ੍ਹ ਦੀ ਹਿਰਾਸਤ ਹੋਵੇ ਤੇ ਚਾਹੇ ਪੁਲਿਸ ਕਸਟਡੀ ਹੋਵੇ, ਉਹ ਹੋਇਆ ਕਸਟਡੀ 'ਚ ਹੈ। ਕਿਉਂਕਿ ਕਸਟਡੀ 'ਚ 1.5-2 ਘੰਟੇ ਕਿਸੇ ਦਾ ਐ ਕੈਮਰੇ ਦੇ ਸਾਹਮਣੇ, ਉਹ ਵੀ ਬਲੈਕ ਪਰਦਾ ਲਾ ਕੇ ਬੈਠਣਾ ਤੇ ਉਹ ਵੀ ਲਾਈਟ ਵਧੀਆ ਕਰਕੇ, ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਪ੍ਰਸ਼ਨ ਚਿੰਨ੍ਹ ਹੈ। ਜਿੱਥੋਂ ਤੱਕ ਇਹਨੂੰ ਡੀਕੋਡ ਕਰਨ ਦਾ ਸਵਾਲ ਹੈ, ਦੇਖੋ ਮੈਂ ਉਹਨਾਂ ਬੰਦਿਆਂ ਦੇ ਆਪਣੇ ਆਪ ਨੂੰ ਕਾਬਲ ਨਹੀਂ ਸਮਝਦਾ ਜੋ ਡੀਕੋਡ ਕਰਦੇ ਨੇ ਇਹਨਾਂ ਚੀਜ਼ਾਂ ਨੂੰ, ਪਰੰਤੂ ਮੇਰੀ ਤੁੱਛ ਬੁੱਧੀ ਅਨੁਸਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕੰਟਰਾਡਿਕਟ ਨੇ ਉਸ ਇੰਟਰਵਿਊ ਦੇ ਵਿੱਚ। ਕੁਝ ਚੀਜ਼ਾਂ ਦਾ ਦੁਹਰਾ ਹੈ ਤੇ ਕੁਝ ਚੀਜ਼ਾਂ ਦਾ ਉਭਾਰ ਹੈ। ਮੈਂ ਇਹਨੂੰ ਵੱਖ-ਵੱਖ ਪੋਰਸ਼ਨਾਂ 'ਚ ਲੈਣਾ ਇੰਟਰਵਿਊ ਨੂੰ। ਕੁਝ ਗੱਲਾਂ ਕੰਟਰਾਡਿਕਟ ਨੇ ਲਾਰੈਂਸ ਦੀਆਂ ਜਿਹੜੀਆਂ ਕਿ ਉਸੇ ਇੰਟਰਵਿਊ 'ਚ ਨੇ, ਵਿਰੋਧਾਭਾਸ ਆ। ਮਸਲਨ ਮੈਂ ਇੱਕ ਮਿਸਾਲ ਦੇ ਦਿੰਦਾ, ਵੈਸੇ ਤਾਂ ਬਹੁਤ ਹੋ ਸਕਦੀ ਹੈ, ਕਿ ਉਹ ਕਹਿੰਦਾ ਕਿ ਮੈਂ ਇਸ ਪਲੈਨਿੰਗ 'ਚ ਨਹੀਂ ਆ, ਪਰ ਉਸੇ ਇੰਟਰਵਿਊ 'ਚ ਉਹ ਕਹਿੰਦਾ ਕਿ ਮੈਂ ਮਈ ਦੇ ਵਿੱਚ ਹੀ ਨਹੀਂ, ਸੌਰੀ, ਜਦ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ, ਯਾਨੀ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਇਹਦਾ ਕਰੋ ਹਿਸਾਬ ਕਿਤਾਬ। ਠੀਕ ਹੈ, ਤਾਂ ਇਹ ਆਪਣੇ ਆਪ ਦੇ ਵਿੱਚ ਵਿਰੋਧਾਭਾਸ ਹੈ ਜੀ। ਕਿ ਪਲੈਨਿੰਗ ਤਾਂ ਫਿਰ ਉੱਥੇ ਉਦੋਂ ਹੀ ਸ਼ੁਰੂ ਹੋ ਗਈ ਨਾ। ਪਲੈਨਿੰਗ 'ਚ ਤਾਂ ਤੁਸੀਂ ਉਦੋਂ ਹੀ ਸ਼ਾਮਲ ਹੋ ਗਏ ਜਦੋਂ ਤੁਸੀਂ ਕਹਤਾ ਕਿ ਫਲਾਣੇ ਦਾ ਚੱਕ ਦੋ ਕੰਮ। ਫਿਰ ਮਤਲਬ ਕਿ ਦੁਹਰਾ ਜੇ ਤੁਸੀਂ ਦੇਖੋਗੇ ਤਾਂ ਮੂਸੇਵਾਲੇ ਨੂੰ ਗੈਂਗਸਟਰਾਂ ਦੇ ਵਿੱਚ ਸ਼ਾਮਲ ਹੋਇਆ ਦੱਸਣਾ, ਜਿਵੇਂ ਗੋਲਡੀ ਬਰਾੜ ਨੇ ਅਗਲੀਆਂ ਕਥਿਤ ਇੰਟਰਵਿਊਜ਼ 'ਚ ਕਿਹਾ ਸੀ, ਉਹ ਦੁਹਰਾ ਹੈ। ਰਹੀ ਗੱਲ ਉਭਾਰ ਦੀ ਕਿ ਲਾਰੈਂਸ ਨੂੰ ਇੱਕ ਇਸ ਇੰਟਰਵਿਊ ਨੇ, ਮੈਂ ਨਹੀਂ ਕਹਿੰਦਾ ਕਿ ਕਿਸੇ ਨੇ ਜਾਣਬੁੱਝ ਕੇ, ਕਿਉਂਕਿ ਉਹ ਚੀਜ਼ਾਂ ਸਥਾਪਿਤ ਨਹੀਂ ਕੀਤੀਆਂ ਜਾ ਸਕਦੀਆਂ, ਪਰ ਉਹਨਾਂ ਚੀਜ਼ਾਂ ਤੇ ਤੁਸੀਂ ਸਵਾਲ ਕਰ ਸਕਦੇ ਆ ਜਾਂ ਤੁਸੀਂ ਥਿਊਰੀ ਦੇ ਸਕਦੇ ਹੋ ਕਿ ਜਿਸ ਤਰ੍ਹਾਂ ਖਾਲਿਸਤਾਨ ਤੇ ਵਿਚਾਰ ਦਿੱਤਾ ਕਿ ਮੈਂ ਖਾਲਿਸਤਾਨੀ ਵਿਰੋਧੀ ਹਾਂ, ਦੇਸ਼ ਤੋੜਨ ਵਾਲੀਆਂ ਤਾਕਤਾਂ ਦੇ ਮੋਹਰੇ ਇਕੜਾ ਕੇ ਖੜਾ, ਮੈਨੂੰ ਚਾਹੇ ਕੋਈ ਅੱਤਵਾਦੀ ਕਹਿੰਦਾ ਕਹਿ ਲਵੇ ਚਾਹੇ ਕੁਛ। ਫਿਰ ਭਗਤ ਸਿੰਘ ਦੀ ਟੀ-ਸ਼ਰਟ ਦਾ ਮਸਲਾ ਕਿ ਮੈਨੂੰ
ਜ਼ਬਰਦਸਤੀ ਟੀ-ਸ਼ਰਟ ਪਾਉਣ ਤੋਂ ਰੋਕਿਆ ਗਿਆ। ਜੀ। ਨੈਕਸਲਾਈਟ ਦਾ ਹਵਾਲਾ ਆਉਂਦਾ ਉੱਥੇ। ਯਾਨੀ ਖੁੱਲ ਕੇ ਆਈਡੀਓਲੋਜੀ ਦਾ ਪ੍ਰਦਰਸ਼ਨ ਹੁੰਦਾ ਹੈ ਠੀਕ ਉਸ ਵੇਲੇ ਜਦੋਂ ਅੰਮ੍ਰਿਤਪਾਲ ਸਿੰਘ ਦਾ ਉਭਾਰ ਹੋਇਆ। ਇਹ ਚੀਜ਼ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਉਲਟ ਧੁਰੇ ਤੇ ਖਲੋਂਦੀ ਨਜ਼ਰ ਆ ਰਹੀ ਹੈ ਜੀ। ਹਾਲਾਂਕਿ ਉੱਥੇ ਇੱਕ ਕਾਊਂਟਰ ਸਵਾਲ ਕੀਤਾ ਜਾ ਸਕਦਾ ਸੀ ਕਿ ਮੰਨ ਲਓ ਜੇ ਕੱਲ ਨੂੰ ਜਿਵੇਂ ਹੁਣ ਕੋਈ ਹਥਿਆਰਬੰਦ ਸੰਘਰਸ਼ ਦਾ ਐਲਾਨ ਹੋ ਜਾਂਦਾ ਤਾਂ ਕੀ ਤੁਸੀਂ ਵੀ ਬਰਾਬਰ ਖੜੋਗੇ ਜਾਂ ਇਹਨਾਂ ਨੂੰ ਬਰਾਬਰ ਟੱਕਰ ਦਿਓਗੇ? ਤਾਂ ਉੱਥੇ ਹੋਰ ਵੀ ਗੱਲ ਜਿਹੜੀ ਹੈ ਉਹ ਖੁੱਲ ਸਕਦੀ ਸੀ। ਤਾਂ ਬਥੇਰਾ ਮਤਲਬ ਕਿ ਇਸ ਇੰਟਰਵਿਊ ਦੇ ਵਿੱਚੋਂ ਜੇ ਤੁਸੀਂ ਦੇਖੋਗੇ ਬਥੇਰਾ ਕੁਝ ਤੁਹਾਨੂੰ ਮਿਲ ਜਾਏਗਾ ਜਿਹੜਾ ਬਹੁਤ ਨਵਾਂ ਹੈ, ਬਹੁਤ ਨਵਾਂ ਹੈ। ਤਾਂ ਇਸ ਕਰਕੇ ਸਾਰੀਆਂ ਚੀਜ਼ਾਂ ਡੀਕੋਡ ਕਰਨੀਆਂ ਬਹੁਤ ਔਖੀਆਂ ਹੁੰਦੀਆਂ। ਪਰ ਮੈਂ ਇਸ ਨੂੰ ਖਾਸ ਤੌਰ ਤੇ ਜੋ ਆਈਡੀਓਲੋਜੀ ਪੇਸ਼ ਕੀਤੀ ਗਈ ਹੈ ਇਸ ਇੰਟਰਵਿਊ ਨੇ ਲਾਰੈਂਸ ਦੀ, ਉਹਦੇ ਤੇ ਜ਼ਿਆਦਾ ਟਿਕਿਆ ਹੋਇਆ ਕਿ ਇਸ ਵੇਲੇ ਇਹਨਾਂ ਖੁੱਲ ਕੇ ਆਈਡੀਓਲੋਜੀ ਜਿਹੜੀ ਹੈ ਇਹ ਪ੍ਰਦਰਸ਼ਿਤ ਕਿਉਂ ਹੋਈ ਹੈ। ਕਿਉਂਕਿ ਵੈਸੇ ਅਸੀਂ ਤਾਂ ਕਿਉਂਕਿ ਸਾਡੇ ਤਾਂ ਦੇਖੋ ਗਵਾਂਢ ਚ ਨੇ ਲਾਰੈਂਸ ਹੋਰੀ, ਤੁਹਾਨੂੰ ਪਤਾ ਹੈ ਮੇਰੇ ਪਿੰਡਾਂ ਦੇ ਆ, ਤੇ ਸਾਨੂੰ ਤੇ ਇਹਨਾਂ ਚੀਜ਼ਾਂ ਦਾ ਪਤਾ ਵੈਸੇ ਪਤਾ ਸੀ। ਤਾਂ ਹੁਣ ਖੁੱਲ ਕੇ ਇੱਕ ਹੁੰਦਾ ਕਿ ਆਪਾਂ ਕਿਸੇ ਬਾਰੇ ਜਾਣਦੇ ਹਾਂ ਕਿ ਯਾਰ ਉਹ ਆਪਣੇ ਧਰਮ ਪ੍ਰਤੀ ਬਹੁਤ ਸੰਜੀਦਾ ਹੈ। ਉਹਨੇ ਉਹ ਵੀ ਦੱਸਿਆ ਨਾ, ਤੁਸੀਂ ਜੇ ਗੌਰ ਨਾਲ ਸੁਣਿਆ ਹੋਏਗਾ ਕਿ ਮੈਂ ਸਲਮਾਨ ਨੂੰ ਕਿਉਂ ਮਾਰਨਾ ਚਾਹੁੰਦਾ, ਕਿਉਂਕਿ ਮੈਂ ਅੱਗੇ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਬਹੁਤ ਸਾਰੇ ਪਲੇਟਫਾਰਮਾਂ ਤੇ ਕਿ ਬਿਸ਼ਨੋਈ ਸਮਾਜ ਦੇ ਵਿੱਚ ਜੀਵ ਹੱਤਿਆ ਬੱਜਰ ਗੁਨਾਹ ਹੈ ਜੀ। ਤਾਂ ਇੱਥੋਂ ਇਹ ਚੀਜ਼ ਵੀ ਪ੍ਰਦਰਸ਼ਿਤ ਹੋ ਜਾਂਦੀ ਹੈ ਆਪਦੇ ਵਿਚਾਰਾਂ ਰਾਹੀਂ, ਉਹਨੂੰ ਆਪਾਂ ਕਹਿ ਸਕਦੇ ਹਾਂ। ਤਾਂ ਕੁੱਲ ਮਿਲਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਕਿ ਜਿਸ ਤਰ੍ਹਾਂ ਖੁੱਲ ਕੇ ਪ੍ਰਦਰਸ਼ਨ ਕੀਤਾ ਹੈ ਆਈਡੀਓਲੋਜੀ ਦਾ, ਇਹ ਲਾਰੈਂਸ ਦੀ ਜ਼ਿੰਦਗੀ 'ਚ ਪਹਿਲਾ ਪਲੇਟਫਾਰਮ ਤੇ ਪਹਿਲਾ ਇੰਟਰਵਿਊ ਹੈ। ਵੈਸੇ ਉਹ ਬਹੁਤ ਪੜ੍ਹਿਆ ਹੈ, ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉੜਿਆ ਵੀ ਹੈ, ਪਰ ਇਸ ਤਰ੍ਹਾਂ ਦੀ ਇੰਟਰਵਿਊ ਆਪਣੇ ਆਪ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਉਹ ਖੁੱਲ ਕੇ ਪ੍ਰਗਟਾਵਾ ਉਹਨਾਂ ਦਾ ਕਰਦੀ ਹੈ। ਤਾਂ ਖੈਰ ਹੁਣ ਦੇਖਦੇ ਹਾਂ ਇਹਦੇ ਤੇ ਖਾਸਾ ਚਰਚਾ ਹੈ ਤੇ ਗਾਂ ਵੇਖੋ ਕੀ ਬਣਦਾ ਕੀ ਨਹੀਂ ਬਣਦਾ। ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦਾ ਇੱਕ ਮੈਸੇਜ ਵੀ ਦੇ ਦਿੱਤਾ ਹੈ ਜੀ ਕਿ ਸਾਡਾ ਬਦਲਾ ਪੂਰਾ ਨਹੀਂ ਹੋਇਆ, ਸਲਮਾਨ ਨੂੰ ਵੀ ਧਮਕੀ, ਬਦਲਾ ਪੂਰਾ ਨਾ ਹੋਣ ਦੀ ਵੀ ਗੱਲ, ਤੇ ਇਹ ਵੀ ਕਿ ਦੇਸ਼ ਨੂੰ ਤੋੜਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਮੈਂ ਖਿਲਾਫ ਖਲੋਤਾ। ਇਹ ਸਾਰੀਆਂ ਚੀਜ਼ਾਂ ਸੰਕੇਤਕ ਨੇ ਕਿ ਗੱਲ ਹਾਲੇ ਇੱਥੇ ਫੁੱਲ ਸਟਾਪ ਨਹੀਂ ਹੋਈ। ਪਰ ਵੱਡਾ ਸਵਾਲ ਇਹੀ ਰਹੇਗਾ, ਮੇਰਾ ਜੇਲ੍ਹ ਦੇ ਮੁਤਲਕ ਨਹੀਂ ਹੈ ਕਿਉਂਕਿ ਜਦੋਂ ਤੱਕ ਸਾਬਤ ਹੀ ਨਹੀਂ ਹੁੰਦਾ ਕਿ ਇੰਟਰਵਿਊ ਕਿੱਥੋਂ ਦੀ ਉਹ ਫਜ਼ੂਲ ਮੱਥਾ ਮਾਰੀ ਹੈ। ਸਵਾਲ ਇਹ ਆ ਕਿ ਹਾਈ ਪ੍ਰੋਫਾਈਲ ਬੰਦਾ, ਹਾਈ ਪ੍ਰੋਫਾਈਲ ਗੈਂਗਸਟਰ ਇੱਕ ਉੱਚ ਕੋਟੀ ਦੀ ਸੁਰੱਖਿਆ ਯਾਨੀ ਹਿਰਾਸਤ ਦੇ ਵਿੱਚ ਇੰਨਾ ਖੁੱਲ ਕੇ ਇੰਟਰਵਿਊ ਦਿੰਦਾ, ਉਹ ਆਖਰ ਜ਼ਿੰਮੇਵਾਰੀ ਕਿਸ ਦੀ ਹੈ? ਇਹ ਇੱਕ ਵੱਡਾ ਸਵਾਲ ਹੈ ਕਿ ਦਿੱਲੀ ਸਪੈਸ਼ਲ ਸੈੱਲ ਹੈ ਜਿਹੜਾ ਕਿ ਹੁਣ ਉਹ ਜਾਂਚ ਕਰਕੇ ਦੱਸੇਗਾ, ਕਿਉਂਕਿ ਨਾ ਰਾਜਸਥਾਨ ਮੰਨ ਰਿਹਾ ਨਾ ਪੰਜਾਬ, ਉਹ ਫਿਰ ਘੁੰਡੀ ਕੱਢ ਕੇ ਦਿਖਾਵੇ ਕਿ ਕਿੱਥੇ, ਤੇ ਜੇ ਉਹ ਵੀ ਖਾਮੋਸ਼ ਰਹਿੰਦਾ ਫਿਰ ਉਸ ਖਾਮੋਸ਼ੀ ਤੋਂ ਕਈ ਸਵਾਲ ਹੋਰ ਖੜੇ ਹੋ ਜਾਣਗੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਡੇਰਾ ਮੁਖੀ ਦੀ। ਡੇਰਾ ਮੁਖੀ FIR ਕੈਂਸਲ ਕਰਵਾਉਣ ਦੇ ਲਈ ਹਾਈ ਕੋਰਟ ਪਹੁੰਚ ਗਿਆ ਜੀ। ਦੇਖੋ ਡੇਰਾ ਮੁਖੀ ਤੇ ਜਿਹੜੀ ਇਹ FIR ਦਰਜ ਹੋਈ ਸੀਗੀ, ਇਹ ਬੀਤੇ ਦਿਨੀ ਜਲੰਧਰ ਦੇ ਵਿੱਚ ਗੁਰੂ ਰਾਵਿਦਾਸ ਟਾਈਗਰ ਫੋਰਸ ਹੈ ਜਿਹੜੀ ਉਹਨਾਂ ਨੇ ਦਰਜ ਕਰਵਾਈ ਸੀ ਕਿ ਕਿਸੇ ਸਤਸੰਗ ਦੇ ਦੌਰਾਨ ਜਿਹੜੀ ਇਹ ਕਰਦਾ ਸੀਗਾ, ਛੁੱਟੀ ਤੇ ਆਇਆ, ਉਹਦੇ ਵਿੱਚ ਇਹਨੇ ਮਤਲਬ ਕਿ ਕੁਝ ਟਿੱਪਣੀਆਂ ਕੀਤੀਆਂ ਕਬੀਰ ਜੀ ਬਾਰੇ, ਮਤਲਬ ਕਿ ਇਤਿਹਾਸ ਨੂੰ ਤੋੜਨ ਵਾਲੀਆਂ ਸੀ। ਸੋ ਲਿਹਾਜ਼ਾ ਇਹਦੇ ਤੇ 295 ਦਾ ਮਾਮਲਾ ਦਰਜ ਕਰ ਦਿੱਤਾ। ਹੁਣ ਇਹ ਰੱਦ ਕਰਵਾਉਣ ਹਾਈ ਕੋਰਟ ਪਹੁੰਚਿਆ। ਪਰ ਪ੍ਰਵੀਨ ਜੀ ਵੱਡੀ ਗੱਲ ਇਹ ਆ ਕਿ ਕਿਸੇ ਸਮੇਂ ਪੰਜਾਬ ਦੇ ਵਿੱਚ ਜਦੋਂ ਇਹਨਾਂ ਤੋਂ ਸਿਆਸਤਦਾਨ ਵੀ ਚੱਲਦੇ ਸਨ, ਪੁਲਿਸ ਵੀ ਚੱਲਦੀ ਸੀ, 295 ਇਹਨਾਂ ਨੇ ਮੋਬਾਈਲਾਂ ਵਾਲਿਆਂ ਤੇ ਲਵਾਈਆਂ, 295 ਸਾਈਕਲ ਦੇ ਪੈਂਚਰ ਲਾਉਣ ਵਾਲਿਆਂ ਦੇ ਵੀ ਲਵਾਈਆਂ, ਬਹੁਤ ਲੋਕਾਂ ਦੇ 295 ਲਵਾਈਆਂ। 3-4 ਕੇਸ ਤੇ ਕੱਲੇ ਮੇਰੇ ਸ਼ਹਿਰ ਮਲੋਟ ਦੇ ਸਨ ਜੀ। ਸਿਰਫ ਕਿਸੇ ਨੇ ਪੋਸਟ ਸ਼ੇਅਰ ਕੀਤੀ ਜਾਂ ਕਿਸੇ ਨੇ ਕੋਈ ਕਿਸਮ ਦਾ, ਹਾਲਾਂਕਿ ਮੈਂ ਹਮੇਸ਼ਾ ਜਿਹੜੀ ਗਲਤ ਸ਼ਬਦਾਵਲੀ ਉਹਦੇ ਵਿਰੋਧ ਦੇ ਵਿੱਚ ਆ, ਚਾਹੇ ਉਹ ਕਿਸੇ ਦੇ ਵਿਰੋਧ 'ਚ ਹੀ ਆ, ਪਰੰਤੂ ਮਤਲਬ ਕਿ ਕਿਸੇ ਨੇ ਅਣਜਾਣੇ 'ਚ ਵੀ ਸ਼ੇਅਰ ਕਰ ਦਿੱਤੀ ਤੇ ਉਹ ਪੈਰੀ ਵੀ ਪੈ ਗਏ ਤਾਂ ਵੀ ਇਹਨਾਂ ਨੇ ਮਾਫ ਨਹੀਂ ਸੀ ਕੀਤਾ ਕਿਉਂਕਿ ਥਾਣਿਆਂ 'ਚ ਚੱਲਦੀ ਸੀ। ਅੱਜ ਵੇਖੋ
ਦੇਖੋ ਸਮੇਂ ਨੇ ਤੁਹਾਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਜੇ ਤੁਹਾਡੇ ਕੋਲ ਥੋੜੀ ਬਹੁਤੀ ਤਾਕਤ ਹੋਵੇ ਨਾ, ਅੰਨਾ ਇਸਤੇਮਾਲ ਨਹੀਂ ਕਰੀਦਾ। ਠੀਕ ਜੀ ਹੈ, ਕੋਈ ਝੂਠਾ ਪ੍ਰਚਾਰ ਕਰਦਾ ਉਹਦਾ ਜਵਾਬ ਤੁਸੀਂ ਦੇ ਸਕਦੇ ਹੋ, ਸ਼ਿਕਾਇਤ ਦਰਜ ਕਰਵਾ ਸਕਦੇ ਹੋ, ਪਰ ਥਾਣਿਆਂ 'ਚ ਲੱਤ ਤੇ ਲੱਤ ਧਰ ਕੇ ਉੱਥੇ ਮੇਜ਼ ਤੇ ਖੜ ਕੇ ਥਾਣੇਦਾਰਾਂ ਤੇ ਦਬਾਅ ਪਾ ਕੇ ਪਰਚੇ ਦਰਜ ਕਰਵਾਉਣੇ, ਜੇਲ੍ਹਾਂ 'ਚ ਨੌਜਵਾਨ ਘਲਾਉਣੇ, ਇਹ ਤੁਹਾਨੂੰ ਅੱਜ ਸਮਾਂ ਦਿਖਾ ਰਿਹਾ ਹੈ ਕਿ ਜਦੋਂ ਕਰੀਏ ਫਿਰ ਭਰਨ ਲਈ ਵੀ ਤਿਆਰ ਹੋਣਾ ਚਾਹੀਦਾ ਹੈ। ਜੀ 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 ਤੇ ਗੱਲ ਕਰੀਏ ਵਿਜੇਂਦਰ ਸਿੰਗਲਾ ਦੀ, ਮਿੰਟੂ ਜੀ, ਵਿਜੇਂਦਰ ਸਿੰਗਲਾ ਨੂੰ ਵੀ ਵਿਜੀਲੈਂਸ ਨੇ ਤਲਬ ਕੀਤਾ ਜੀ। ਹਾਂਜੀ, ਉਧਰੋਂ ਗਾਣਾ ਸੀ ਦਿਦਾਰ ਦਾ, ਜੀ। ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ, ਹੂੰ ਆਵੇ ਜੀ ਭਲਾ ਸਾਹ ਸੁਖ ਦਾਵੇ। ਗੱਲ ਇਹ ਆ ਕਿ ਉਧਰੋਂ ਵੈਦ ਵੀ ਤਲਬ ਹੋ ਗਏ ਨੇ, ਇਹਨਾਂ ਦੇ ਕੁਲਦੀਪ ਸਿੰਘ ਵੈਦ। 20 ਮਾਰਚ ਵਾਸਤੇ ਉਹਨਾਂ ਦੀ ਬੁਕਿੰਗ ਹੈ, ਜਿਵੇਂ ਖਾੜਿਆਂ ਦੀ ਬੁਕਿੰਗ ਹੁੰਦੀ ਸੀਗੀ ਨਾ ਪੁਰਾਣੇ ਸਮਿਆਂ 'ਚ। ਆਰਟਿਸਟ ਨੂੰ ਪੁੱਛਣਾ ਕਿ ਖਾੜਾ ਲਾਏਗਾ ਵਿਆਹ 'ਚ, ਉਹ ਕਹਿੰਦਾ ਮੇਰੀ ਬੁਕਿੰਗ ਹੈ ਉਦੋਂ ਦੀ। ਸੋ ਉਹਦੀ ਵੀ ਬੁਕਿੰਗ ਆ, ਤੇ ਇਧਰੋਂ ਵਿਜੇਂਦਰ ਸਿੰਗਲਾ ਦੀ 17 ਮਾਰਚ ਦੀ ਇਹਦੀ ਬੁਕਿੰਗ ਚੱਲ ਰਹੀ ਹੈ ਵਿਜੀਲੈਂਸ ਤੇ। ਜੀ ਤੇ ਉਧਰੋਂ ਦਲਵੀਰ ਗੋਲਡੀ ਦੀ ਵੀ ਆ ਗਈ ਆ ਬੁਕਿੰਗ, ਜਿਹੜਾ ਕਿ ਸੀਐਮ ਮਾਨ ਦੇ ਖਿਲਾਫ ਚੋਣ ਲੜਿਆ ਸੀਗਾ। ਤੋ ਇਸ ਤਰ੍ਹਾਂ ਹੈ ਕਿ ਇਹ ਵਿਜੀਲੈਂਸ ਜਿਹੜੀ ਹੈ ਉਹ ਮਤਲਬ ਇਹ ਚੱਕਰ ਕਮਾਈ ਫਿਰਦੀ ਹੈ, ਪਤਾ ਹੀ ਨਹੀਂ ਕਿਹਦੀ ਵਾਰੀ ਆ ਜਾਣੀ ਆ। ਸੋ ਵਿਜੇਂਦਰ ਸਿੰਗਲਾ ਤੁਹਾਨੂੰ ਪਤਾ ਪਾਵਰਫੁਲ ਚਿਹਰਾ, ਹਿੰਦੂ ਚਿਹਰਾ ਕਾਂਗਰਸ ਦੇ ਵਿੱਚ, ਅਮਰਿੰਦਰ ਸਿੰਘ ਦੇ ਨਜ਼ਦੀਕੀ, ਤੇ ਸੰਗਰੂਰ 'ਚ ਕਹਿ ਲੋ ਕਿ ਬੜੇ ਚਰਚਿਤ ਨਾਂ, ਤਾਂ ਇਹਨਾਂ ਨੂੰ ਵੀ ਤਲਬ ਕਰ ਲਿਆ। ਸੋ ਕਾਂਗਰਸੀਆਂ ਦੀ ਕਾਫੀ ਲੰਮੀ ਚੌੜੀ ਸੂਚੀ ਬਣ ਗਈ ਆ, ਪਤਾ ਹੀ ਨਹੀਂ ਲੱਗਦਾ। ਸਵੇਰੇ ਘਰ ਦੇ ਪੁੱਛਦੇ ਆ ਕਿ ਲੰਚ 'ਚ ਕੀ ਬਣਾਈਏ, ਇਹ ਕਹਿੰਦੇ ਆ ਕਿ ਲੰਚ 'ਚ ਮੈਂ ਤੁਹਾਨੂੰ ਟਾਈਮ ਤੇ ਦੱਸ ਦੇਵਾਂਗਾ, ਕਿਉਂਕਿ ਹੋ ਸਕਦਾ ਉਦੋਂ ਪਹਿਲਾਂ ਵਿਜੀਲੈਂਸ ਵਾਲੇ ਕਹਿ ਦੇਣ ਕਿ ਤੁਸੀਂ ਆ ਕੇ ਲੰਚ ਇੱਥੇ ਹੀ ਕਰ ਲਿਆ ਜੀ। ਆ ਸੁਰਤੇ ਹਾਲ ਆ, ਵਿਜੀਲੈਂਸ ਦਾ ਪਤਾ ਹੀ ਕੋਈ ਨਹੀਂ ਹੈ ਕਿਹੜੇ ਨੂੰ ਸੱਦ ਲੈਣਾ, ਕਿਹੜੇ ਨੂੰ ਛੱਡ ਦੇਣਾ ਆ। ਇਸ ਦਿਨ ਦੀ ਇਹੀ ਵੱਡੀ ਗੱਲ ਆ ਕਿ ਸਾਬਕਾ ਮੰਤਰੀ ਵਿਜੇਂਦਰ ਸਿੰਗਲਾ, ਫਿਰ ਗੋਲਡੀ ਅਤੇ ਵੈਦ, ਤਿੰਨੋਂ ਹੀ ਬੁੱਕ ਚੱਲ ਰਹੇ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਖਾੜਿਆਂ ਦੀ ਬੁਕਿੰਗ ਹੁੰਦੀ ਸੀਗੀ, ਗੀਤਕਾਰ ਆ ਜਿਹੜੇ ਗਾਉਣ ਵਾਲੇ ਸੀਗੇ। ਜੀ ਜੀ ਤੇ ਅਗਲੀ ਗੱਲ ਕਰੀਏ ਮਿੰਟੂ ਜੀ, ਕੋਟਪੂਰਾ ਗੋਲੀकांड ਦੀ। ਬਾਦਲ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਮੰਗੀ ਸੀਗੀ, ਤੇ ਉਸ ਜ਼ਮਾਨਤ ਦਾ ਕਹਿੰਦੇ ਅਰਜ਼ੀ ਦਾ ਫੈਸਲਾ ਹੁਣ ਟਾਲ ਦਿੱਤਾ ਗਿਆ ਅਦਾਲਤ ਵੱਲੋਂ। ਹਾਂਜੀ, ਦੇਖੋ ਇਹ ਸੰਭਾਵਨਾ ਤਾਂ ਸੀਗੀ ਕਿ ਅੱਜ ਫੈਸਲਾ ਆ ਜਾਏਗਾ, ਪਰ ਇਹ ਜ਼ਮਾਨਤ ਦਾ ਹੁਣ ਫੈਸਲਾ ਇਹਨਾਂ ਨੇ 16 ਮਾਰਚ ਯਾਨੀ ਕੱਲ ਤੇ ਰੱਖ ਦਿੱਤਾ, ਭਲਕੇ ਉਹ ਫੈਸਲਾ ਸੁਣਾਇਆ ਜਾਏਗਾ, ਕਿਉਂਕਿ ਇਹਦੇ ਤੇ ਜ਼ਿਰਾ ਮੁਕੰਮਲ ਹੋ ਗਈ ਆ, ਬਹਿਸ ਜਿਹੜੀ ਪੂਰੀ ਆ, ਤੇ ਹੁਣ ਵੇਖਣਾ ਹੋਏਗਾ ਕਿ ਫੈਸਲਾ ਕੀ ਆਉਂਦਾ ਹੈ, ਕਿਉਂਕਿ ਉਧਰੋਂ ਪੇਸ਼ੀ ਵੀ ਨੇੜੇ ਆ ਗਈ ਹੈ ਨਾ ਜੀ, ਤੁਹਾਨੂੰ ਪਤਾ ਹੀ ਆ। ਤੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਸਾਬਕਾ ਡੀਜੀਪੀ ਸੈਣੀ ਅੱਜ ਅਦਾਲਤ ਪਹੁੰਚਿਆ, ਜਿੱਥੇ ਉਹਨੇ ਮੁਕੱਦਮਾ ਨੰਬਰ 192 ਤੇ ਮੁਕੱਦਮਾ ਨੰਬਰ 129 ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ ਜੀ, ਜਿਹਦੀ ਸੁਣਵਾਈ ਹੁਣ 20 ਮਾਰਚ ਨੂੰ ਹੋਵੇਗੀ। ਜ਼ਿਕਰਯੋਗ ਹੈ ਇਹਦੇ ਵਿੱਚ ਕਿ ਇਸ ਤੋਂ ਪਹਿਲਾਂ 24 ਫਰਵਰੀ ਨੂੰ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਸਿੱਟ ਨੇ 7000 ਪੰਨਿਆਂ ਦਾ ਚਲਾਨ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਸੀ, ਜਿਹਦੇ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੈਣੀ ਸਮੇਤ ਕਈ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਜੀ। ਤਾਂ ਉਹਦੇ 'ਚ ਸੁਖਬੀਰ ਸਿੰਘ ਬਾਦਲ ਸਮੇਤ ਸੈਣੀ, ਇਹਨਾਂ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਸੀਗਾ। ਖੈਰ ਦੇਖੋ, ਇਹ ਹੁਣ ਨਾ ਬਹੁਤ ਕਹਿ ਲੋ ਕਿ ਦਿਲਚਸਪ ਮੋੜ ਤੇ ਆ ਗਿਆ ਕੇਸ। ਆਪਾਂ ਅੱਗੇ ਵੀ ਸ਼ਾਇਦ ਗੱਲ ਕੀਤੀ ਹੈ ਕਿ ਇਹ ਅਕਾਲੀ ਦਲ ਵਾਸਤੇ ਹੁਣ ਆਖਰੀ ਪ੍ਰੀਖਿਆ ਹੈ ਇਹਨਾਂ ਮਾਮਲਿਆਂ 'ਚ। ਕਿਉਂ? ਕਿਉਂਕਿ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਬਾਦਲਾਂ ਨੂੰ ਨਾਮਜ਼ਦ ਨਹੀਂ ਕੀਤਾ ਜਾ ਸਕਿਆ ਜੀ, ਤਾਂ ਇਨਡਾਇਰੈਕਟਲੀ ਉਹਦੇ 'ਚ ਕਲੀਨ ਚਿੱਟ ਹੈ। ਹੁਣ ਜੇ ਸਾਰਿਆਂ 'ਚੋਂ ਕਲੀਨ ਹੋ ਕੇ ਨਿਕਲਦੇ ਆ ਤਾਂ ਬਈ ਬਹੁਤ ਫਿਰ ਕਹਿ ਲੋ ਸਿਆਸਤ ਦੇ ਵਿੱਚ ਇੱਕ ਉਲਝਵੀਂ ਜੀ ਸਥਿਤੀ ਬਣ ਜਾਏਗੀ, ਤੇ ਕੇਸ ਤਾਂ ਫਿਰ ਉਲਝੇਗਾ ਹੀ ਜੀ, ਕਿਉਂਕਿ ਮੁੱਖ ਸਾਜ਼ਿਸ਼ਕਰਤਾ ਦੱਸਣਾ ਤੇ ਸਾਬਤ ਕਰਨਾ, ਦੋਨਾਂ ਦੇ ਵਿੱਚ ਬਹੁਤ ਅੰਤਰ ਹੈ, ਬਹੁਤ ਅੰਤਰ ਹੈ। ਕੀ ਉਸ ਅੰਤਰ ਨੂੰ ਮੇਟਿਆ ਜਾਏਗਾ? ਇਹ ਵੱਡਾ ਸਵਾਲ ਰਹੇਗਾ। ਤੇ ਜੇ ਮੰਨ ਲਓ ਸਾਬਤ ਨਹੀਂ ਹੁੰਦਾ ਤਾਂ ਫਿਰ ਰਾਜਨੀਤੀ ਦੇ ਵਿੱਚ ਖਾਸੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੋੜ ਘੋੜ ਆਉਣ ਦੀ ਸੰਭਾਵਨਾ ਹੈ, ਤੇ ਜੇ ਸਾਬਤ ਹੋ ਜਾਂਦਾ ਤਾਂ ਫਿਰ ਇਹ ਵੀ ਸਵਾਲ ਉੱਠੇਗਾ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਕਿਉਂ ਨਹੀਂ ਬਈ, ਕਿਉਂਕਿ ਪ੍ਰਚਾਰ ਸਿਆਸਤ ਇਹ ਕਰਦੀ ਰਹੀ ਸਾਰਾ ਕੁਝ। ਤਾਂ ਮਤਲਬ ਕਿ ਇਹ ਮਾਮਲਾ ਜਿਹੜਾ ਉਹ ਕਾਫੀ ਗੁੰਝਲਦਾਰ ਆ,
ਤੇ ਮੈਨੂੰ ਲੱਗਦਾ ਕਿ ਬਹੁਤ ਜ਼ੋਰ ਲੱਗੇਗਾ ਹੂੰ ਇਹਦੇ ਵਿੱਚ, ਜੀ ਪਰ ਕਰਨਾ ਅਖੀਰ ਅਦਾਲਤਾਂ ਨੇ ਆ। ਸੋ ਇਸ ਕਰਕੇ ਅਕਾਲੀ ਦਲ, ਬਾਦਲ, ਜੋ ਉਹਨਾਂ ਦੀ ਪੋਲੀਟੀਕਲ ਜਮਾਤ ਦੀ ਸਾਰੀ ਇਸ ਵੇਲੇ ਨਿਗਾਹ, ਤੇ ਨਾਲ ਜੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੇਖੀਏ ਕਿ ਇਹ ਸਾਰਾ ਕੁਝ ਦਾਰੋ ਮਦਾਰ ਜਿਹੜਾ ਉਹ ਇਸ ਕੇਸ ਤੇ ਆਓ, ਜੇ ਇਹਦੇ ਚੋਂ ਨਿਕਲ ਕੇ ਫਿਰ ਲਾਈਦੇ ਨਹੀਂ, ਤੇ ਜੇ ਇਹਦੇ ਚ ਫਸ ਗਏ ਤੇ ਫਿਰ ਬਹੁਤ ਔਖਾ ਹੋ ਜਾਏਗਾ। ਜੀ ਜੀ। ਉਧਰ ਮਨੀਸ਼ਾ ਗੁਲਾਟੀ ਵੀ ਮਿੰਟੂ ਜੀ ਹਾਈ ਕੋਰਟ ਦੇ ਵਿੱਚ ਪਹੁੰਚੇ ਆ ਤੇ ਉਹਨਾਂ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਆ ਉਹ ਤੇ ਕੱਲ ਨੂੰ ਸੁਣਵਾਈ ਹੋਣੀ ਹੈ। ਹਾਂਜੀ ਦੇਖੋ ਬੀਬੀ, ਮੈਨੂੰ ਲੱਗਦਾ ਕਿ ਉਹ ਜ਼ਿੱਦ ਚ ਪੈ ਗਏ ਨੇ, ਹੂੰ ਤੇ ਇਹਦੇ ਚ ਕੀ ਹੈ ਕਿ ਉਹਨਾਂ ਨੇ ਹੁਣ ਦੇਖੋ ਪਿਛਲੀ ਵਾਰੀ ਹਾਈ ਕੋਰਟ ਦਾ ਰੁਖ ਕੀਤਾ ਸੀ, ਉੱਥੋਂ ਰਾਹਤ ਮਿਲ ਗਈ, ਕੁਰਸੀ ਤੇ ਆ ਕੇ ਬੈਠ ਗਏ। ਜੀ ਅੱਛਾ, ਫਿਰ ਇਹਨਾਂ ਨੇ ਐਕਸਟੈਂਸ਼ਨ ਰੱਦ ਕਰ ਦਿੱਤੀ। ਪਹਿਲੀ ਐਕਸਟੈਂਸ਼ਨ ਜਿਹੜੀ ਇਹਨਾਂ ਨੇ ਰੱਦ ਕੀਤੀ ਸੀ ਉਹਦੇ ਵਿੱਚ ਚਲੋ ਕੋਈ ਕਮੀ ਪੇਸ਼ੀ ਹੋਊਗੀ, ਦੂਸਰੀ ਇਹਨਾਂ ਨੇ ਉਹਦੀ ਸੁਧਾਈ ਕਰਕੇ ਤੇ ਦੁਬਾਰਾ ਤੋਂ ਫਿਰ ਚੱਕਤਾ ਕੰਮ। ਹੂੰ ਹੁਣ ਜਿੱਦਣ ਚੱਕਿਆ, ਬੀਬੀ ਜੀ ਦੀ ਸਟੇਟਮੈਂਟ ਸੀ ਕਿ ਬਾਈ ਮੈਂ ਤਾਂ ਪੰਜਾਬ ਦੀ ਸੇਵਾ ਕਰਨੀ ਆ, ਇਸ ਕੁਰਸੀ ਤੋਂ ਲਾਂਭੇ ਰਹਿ ਕੇ ਵੀ ਕਰਦੀ ਰਹੂੰਗੀ। ਬੜਾ ਵਧੀਆ ਖਿਆਲ ਹੈ, ਬੜਾ ਵਧੀਆ ਵਿਚਾਰ ਆ। ਹੁਣ ਫਿਰ 2 ਦਿਨਾਂ ਬਾਅਦ ਉਹਨਾਂ ਦਾ ਖਿਆਲ ਬਦਲ ਗਿਆ ਕਿ ਨਹੀਂ, ਇਸ ਕੁਰਸੀ ਤੇ ਬਹਿ ਕੇ ਪੰਜਾਬ ਦੀ ਸੇਵਾ ਕਰਨੀ ਹੈ। ਦੇਖੋ ਗੱਲ ਇਹ ਹੈ ਕਿ ਜਦੋਂ ਸਰਕਾਰ ਤੁਹਾਨੂੰ ਚਾਹੁੰਦੀ ਨਹੀਂ ਹੈ, ਜੀ ਸਰਕਾਰ 3 ਕਰੋੜ ਲੋਕਾਂ ਦੀ ਚੁਣੀ ਹੋਈ ਹੈ, 3 ਕਰੋੜ ਚ ਵੀ ਛੱਡ ਦਿਓ, ਚਲੋ 40-45%, 50%, 60% ਲੈ ਕੇ ਜੇ ਕੋਈ ਸਰਕਾਰ ਬਣਦੀ ਹੈ, ਯਾਨੀ ਉਸ ਤਾਂ ਉਹਦੇ ਨਾਲ ਲੋਕ ਰਾਏ ਸਭ ਤੋਂ ਵੱਡੀ ਹੈ। ਜੀ ਇਹਦਾ ਮਤਲਬ ਇਹ ਆ ਕਿ ਇੱਕ ਲੋਕ ਰਾਏ ਤੁਹਾਡੇ ਉਲਟ ਹੈ, ਯਾਨੀ ਲੋਕ ਰਾਏ ਦੀ ਨੁਮਾਇੰਦਗੀ ਤੁਹਾਡੇ ਉਲਟ ਹੈ। ਕਿਉਂ ਜਿੱਦ ਕਰ ਰਹੇ ਜੇ? ਤੁਸੀਂ ਉਹਦੀ ਕਦਰ ਕਰੋ ਕਿ ਭਾਈ ਮੈਂ ਤੁਹਾਨੂੰ ਕਾਨੂੰਨੀ ਚੱਕਰਾਂ 'ਚ ਪਾ ਸਕਦੀ ਸੀ, ਪਰ ਕਿਉਂਕਿ ਤੁਹਾਨੂੰ ਲੋਕਾਂ ਨੇ ਚੁਣਿਆ ਜੀ ਤੇ ਮੈਂ ਇਸ ਫੈਸਲੇ ਦਾ ਸਤਿਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਸਤਿਕਾਰ ਵਜੋਂ ਕਰਦੀ ਹਾਂ, ਤਾਂ ਮੇਰੇ ਖਿਆਲ ਦੇ ਨਾਲ ਉਹ ਬੈਸਟ ਸੀਗਾ। ਹੁਣ ਕਿਉਂਕਿ ਸਰਕਾਰ ਹੀ ਨਹੀਂ ਜਦੋਂ ਚਾਹੁੰਦੀ ਤਾਂ ਤੁਸੀਂ ਕੀ ਕਰੋਗੇ? ਉਹ ਕੱਲ ਨੂੰ ਕੋਈ ਹੋਰ ਮੰਨ ਲਓ ਉਹ ਕੋਈ ਸੋਧ ਕਰਨੀ ਹੋਈ ਤਾਂ ਸੋਧ ਕਰ ਦੇਣਗੇ, ਫਿਰ ਕੀ ਹੈ? ਜੀ ਫਿਰ ਜਾਓਗੇ ਹਾਈ ਕੋਰਟ। ਇਹਦਾ ਮਤਲਬ ਹੈ ਕਿ ਤੁਸੀਂ ਕੁਰਸੀ ਦੇ ਨਾਲ ਹੀ ਕਿਤੇ ਨਾ ਕਿਤੇ ਉਲਝੇ ਪਏ ਹੋ। ਸੋ ਬੀਬੀ ਜੀ ਜਿੰਨੀਆਂ ਸੁਰਖੀਆਂ ਖੱਟੀ ਬੈਠੇ ਸਨ, ਉਸ ਤੋਂ ਵੱਧ ਕਿਤੇ ਚਰਚਾ ਅੱਜ ਇਹਨਾਂ ਪਟੀਸ਼ਨਾਂ ਦੀ ਹੋ ਰਹੀ ਆ। ਜੀ ਜੀ ਜੀ। ਤੇ ਗਵਰਨਰ ਦੀ ਨਿਯੁਕਤੀ ਤੇ ਮਿੰਟੂ ਜੀ ਕੇਂਦਰ ਨੇ ਕੋਈ ਬਿਆਨ ਦਿੱਤਾ ਜੀ? ਹਾਂਜੀ ਦੇਖੋ, ਰਾਜ ਸਭਾ ਦੇ ਵਿੱਚ ਇਹਨਾਂ ਨੇ ਕਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਿਯੁਕਤੀਆਂ ਹੋਣਗੀਆਂ ਗਵਰਨਰਾਂ ਦੀਆਂ, ਤਾਂ ਮਤਲਬ ਕਿ ਗਵਰਨਰ ਦੀ ਨਿਯੁਕਤੀ ਕਹਿ ਲਓ, ਕਿ ਗਵਰਨਰ ਦੀ ਨਿਯੁਕਤੀ ਦੇ ਮਾਮਲੇ ਦੇ ਵਿੱਚ ਸੰਬੰਧਿਤ ਮੁੱਖ ਮੰਤਰੀ ਦੀ ਰਾਏ ਲਈ ਜਾ ਸਕਦੀ ਹੈ। ਮਸਲਨ ਪੰਜਾਬ ਦਾ ਗਵਰਨਰ ਨਿਯੁਕਤ ਕਰਨਾ ਹੈ ਤਾਂ ਉਹਦੇ ਵਿੱਚ ਜੋ ਚੀਫ ਮਿਨਿਸਟਰ ਹੋਏਗਾ ਉਹਦੀ ਰਾਏ ਲਈ ਜਾ ਸਕਦੀ ਆ। ਇਹ ਇੱਕ ਵੱਡਾ ਸਵਾਲ ਕਹਿ ਲਈਏ ਜਿਹੜਾ ਪੈਦਾ ਹੋਇਆ ਸੀਗਾ ਕਿ ਬਈ ਕੀ ਗਵਰਨਮੈਂਟ ਜਾਂ ਲੋਕ ਨੇ, ਉੱਥੋਂ ਦੇ ਸਥਾਨਕ ਲੋਕ ਨੇ, ਕਿ ਉਹਨਾਂ ਦੀ ਰਾਏ ਇਹਦੇ ਵਿੱਚ ਲੈਣੀ ਜਿਹੜੀ ਆ ਕੋਈ ਜ਼ਰੂਰੀ ਨਹੀਂ, ਤੁਸੀਂ ਉੱਤੋਂ ਹੀ ਥੋਪਣਾ ਸਾਰਾ ਕੁਝ। ਤਾਂ ਰਾਜ ਸਭਾ ਦੇ ਵਿੱਚ ਇਸ ਗੱਲ ਨੂੰ ਕੇਂਦਰ ਸਰਕਾਰ ਨੇ ਮੰਨਿਆ ਕਿ ਇਹਦੇ ਵਿੱਚ ਕੋਈ ਸੋਧ ਕਰਨ ਦੀ ਵੱਡੀ ਜ਼ਰੂਰਤ ਨਹੀਂ ਹੈਗੀ, ਕੋਈ ਸਾਨੂੰ ਚੱਕਰ ਦੀ ਗੱਲ ਨਹੀਂ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਿਯੁਕਤੀ ਤੇ ਰਾਏ ਲਈ ਜਾ ਸਕਦੀ ਹੈ। ਤਾਂ ਮੈਂ ਕਹਿੰਦਾ ਕਿ ਚਲੋ ਬਿਲਕੁਲ ਠੀਕ ਆ। ਵੈਸੇ ਤਾਂ ਗਵਰਨਰ ਦੀ ਪੋਸਟ ਜਿਹੜੀ ਆ ਉਹਦੇ ਤੇ ਵਿਚਾਰ ਕਰ ਲੈਣਾ ਚਾਹੀਦਾ ਕਿ ਕੀ ਲਾਜ਼ਮ ਹੈ ਕਿ ਨਹੀਂ। ਜੇ ਸਰਦਾ ਹੈ ਤਾਂ ਠੀਕ ਆ, ਜੇ ਨਹੀਂ ਤਾਂ ਘੱਟੋ ਘੱਟ ਬਈ ਫਿਰ ਤੁਸੀਂ ਇਸ ਚੀਜ਼ ਨੂੰ ਤੇ ਵੇਖੋ ਨਾ ਕਿ ਜਿਹੜਾ ਮੁੱਖ ਮੰਤਰੀ ਆ, ਹੁਣ ਫਰਜ਼ ਕਰੋ ਸੂਬੇ ਦਾ ਡੀਜੀਪੀ ਲਾਣਾ ਤੁਸੀਂ, ਉਹ ਤਾਂ ਲਾਣਾ ਤੁਸੀਂ ਯੂਪੀਐਸਸੀ ਦੇ ਥਰੂ ਪੈਨਲ ਭੇਜ ਕੇ। ਪਰ ਜੇ ਉਸੇ ਸੂਬੇ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੇ ਹੈਡ ਵੇਖਣਾ ਤੁਸੀਂ, ਤਾਂ ਉਹ ਉੱਤੋਂ ਲਾ ਦੇਣਾ ਤੁਸੀਂ, ਉਹਦੇ ਚ ਰਾਏ ਕਿਸੇ ਦੀ ਲੈਣੀ ਨਹੀਂ ਕੋਈ। ਘੱਟੋ ਘੱਟ ਸੂਬੇ ਦੀ ਰਾਏ ਜਿਹੜੀ ਹੈ ਉਹ ਰੱਖੀ ਤੇ ਜਾਣੀ ਚਾਹੀਦੀ ਹੈ ਨਾ ਉੱਤੇ। ਤਾਂ ਇਹ ਮੇਰੇ ਖਿਆਲ ਦੇ ਨਾਲ ਇੱਕ ਚੰਗਾ ਹੋਏਗਾ ਮਾਮਲਾ ਜੇ ਇਹ ਸੁਲਟ ਜਾਵੇ, ਕਿਉਂਕਿ ਬਹੁਤ ਸਾਰੇ ਇੰਡੀਆ ਦੇ ਵਿੱਚ ਵਿਵਾਦ ਰਾਜਪਾਲ ਆਮ ਸਰਕਾਰ ਦੇ ਹੁੰਦੇ ਆ। ਇਸ ਕਰਕੇ ਸ਼ਾਇਦ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਸੁਧਾਰ ਹੋਵੇ ਇਹਨਾਂ ਚੀਜ਼ਾਂ 'ਚ। ਜੀ ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਨੇ, ਉਹਨਾਂ ਦੇ ਵੱਲ ਚੱਲਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਬ੍ਰੇਕ ਤੋਂ ਪਾਰ ਆਪਾਂ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਸ਼ੁਰੂਆਤ ਕਰਾਂਗੇ ਮੂਸੇਵਾਲਾ ਕਤਲ ਮਾਮਲੇ ਤੋਂ। ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਦੇ 5 ਮੰਤਰੀਆਂ ਦੇ ਵਿਭਾਗ ਬਦਲੇ ਗਏ ਨੇ। ਮੂਸੇਵਾਲਾ ਮਰਡਰ ਮਾਮਲੇ ਦੇ ਵਿੱਚ ਬਿਆਨਬਾਜ਼ੀ ਕਰਨ ਵਾਲੇ ਅਮਨ ਅਰੋੜਾ ਦਾ ਕੱਦ ਘਟਿਆ, 2 ਮਹਿਕਮੇ ਵਾਪਸ ਲਏ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 14 ਦੇ ਵਿੱਚੋਂ 5 ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ-ਬਦਲ ਕੀਤਾ ਹੈ। ਜਿਨ੍ਹਾਂ 5 ਮੰਤਰੀਆਂ ਦੇ ਵਿਭਾਗ ਬਦਲੇ ਗਏ ਨੇ ਉਹਨਾਂ ਦੇ ਵਿੱਚ ਅਮਨ ਅਰੋੜਾ, ਗੁਰਮੀਤ ਸਿੰਘ ਮੀਥੇਰ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ ਜੌੜਾ-ਮਾਜਰਾ ਤੇ ਅਨਮੋਲ ਗਗਨ ਮਾਨ ਸ਼ਾਮਲ ਨੇ। ਇਸ ਫੇਰ-ਬਦਲ ਦੇ ਵਿੱਚ ਅਮਨ ਅਰੋੜਾ ਦਾ ਰੁਤਬਾ ਘਟਾਉਂਦਿਆਂ ਉਸ ਤੋਂ 2 ਮਹਿਕਮੇ, ਵੱਡੇ ਮਹਿਕਮੇ ਵਾਪਸ ਲੈ ਲਏ ਗਏ ਨੇ। ਅਮਨ ਅਰੋੜਾ ਨੇ ਕੁਝ ਦਿਨ ਪਹਿਲਾਂ ਹੀ ਗੈਂਗਸਟਰਾਂ ਹੱਥੋਂ ਮਾਰੇ ਗਏ ਪੰਜਾਬੀ ਨੌਜਵਾਨ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ। ਮੁੱਖ ਮੰਤਰੀ ਨੇ ਉਹਨਾਂ ਤੋਂ ਲੋਕਲ ਬਾਡੀਜ਼ ਤੇ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਮਹਿਕਮਾ ਵਾਪਸ ਲੈ ਕੇ ਇਹਦੇ ਬਦਲੇ ਗਵਰਨੈਂਸ ਰਿਫਾਰਮ ਵਿਭਾਗ ਜਿਹੜਾ ਉਹ ਦੇ ਦਿੱਤਾ ਤੇ ਹੁਣ ਇਹ ਮਹਿਕਮਾ ਪਹਿਲਾਂ ਮੀਤ ਹੇਅਰ ਦੇ ਕੋਲੇ ਸੀਗਾ। ਅਮਨ ਅਰੋੜਾ ਦੇ ਕੋਲੇ ਹੁਣ 4 ਵਿਭਾਗ ਨੇ, ਨਿਊ ਐਂਡ ਰਿਨਿਊਏਬਲ ਐਨਰਜੀ ਰਿਸੋਰਸਿਸ, ਪ੍ਰਿੰਟਿੰਗ ਤੇ ਸਟੇਸ਼ਨਰੀ, ਇੰਪਲਾਇਮੈਂਟ ਜਨਰੇਸ਼ਨ, ਗਵਰਨੈਂਸ ਰਿਫਾਰਮ, ਇਹ 4 ਨੇ। ਇਹਦੇ ਨਾਲ ਹੀ ਮੀਤ ਹੇਅਰ ਕੋਲੇ ਜਿਹੜਾ ਉਹ ਸਾਇੰਸ ਟੈਕਨੋਲੋਜੀ ਐਂਡ এনवायरमेंट, ਵਾਟਰ ਰਿਸੋਰਸਿਸ, ਸਪੋਰਟਸ ਐਂਡ ਯੂਥ ਸਰਵਿਸਿਜ਼ ਤੇ ਮਾਈਨਿੰਗ। ਮੀਤ ਹੇਅਰ ਕੋਲੇ ਇਹ 4 ਵਿਭਾਗ ਨੇ। ਜੇਕਰ ਲਾਲਜੀਤ ਭੁੱਲਰ ਕੋਲੇ ਗੱਲ ਕਰੀਏ ਤਾਂ ਟਰਾਂਸਪੋਰਟ, ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ। ਇਸੇ ਤਰ੍ਹਾਂ ਮੁੱਖ ਮੰਤਰੀ ਕੋਲੇ ਆਪਣੇ ਕੋਲੇ 10 ਮਹਿਕਮੇ ਨੇ, ਲੋਕਲ ਪ੍ਰਸ਼ਾਸਨ, ਹੋਮ ਮਿਨਿਸਟਰੀ ਤੇ ਨਾਲ ਹੀ ਵਿਜੀਲੈਂਸ, ਸਹਿਕਾਰਤਾ, ਇੰਡਸਟਰੀ ਤੇ ਕਮਰਸ, ਜੇਲ੍ਹ, ਲੀਗਲ ਮਾਮਲੇ, ਸਿਵਲ ਐਵੀਏਸ਼ਨ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਇਹ ਹੈਗੇ ਆ ਇਹਨਾਂ ਕੋਲੇ। ਸਵਾ 2 ਮਹੀਨਿਆਂ ਦੇ ਵਿੱਚ ਦੂਜੀ ਵਾਰ ਫੇਰ-ਬਦਲ ਕੀਤਾ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ 7 ਜਨਵਰੀ ਦੀ ਗੱਲ ਹੈ 2023 ਦੀ, ਜਦੋਂ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਮੰਤਰੀਆਂ ਦੇ ਮਹਿਕਮਿਆਂ ਦੇ ਵਿੱਚ ਫੇਰ-ਬਦਲ ਜਿਹੜਾ ਉਹ ਕੀਤਾ ਗਿਆ ਸੀਗਾ। ਜੌੜਾ-ਮਾਜਰਾ ਕੋਲੇ ਹੋਣਗੇ ਡਿਫੈਂਸ ਸਰਵਿਸ ਐਂਡ ਵੈਲਫੇਅਰ, ਫਰੀਡਮ ਫਾਈਟਰਸ, ਸੂਚਨਾ ਤੇ ਪਬਲਿਕ ਰਿਲੇਸ਼ਨ, ਬਾਗਬਾਨੀ ਤੇ ਅਨਮੋਲ ਗਗਨ ਮਾਨ ਕੋਲੇ ਟੂਰਿਜ਼ਮ, ਕਲਚਰਲ ਅਫੇਅਰਸ ਤੇ ਲੇਬਰ, ਇਨਵੈਸਟਮੈਂਟ ਪ੍ਰਮੋਸ਼ਨ ਤੇ ਹੌਸਪਿਟੈਲਿਟੀ। ਇਹ ਅਨਮੋਲ ਗਗਨ ਮਾਨ ਕੋਲੇ ਹੁਣ ਮਹਿਕਮੇ ਜਿਹੜੇ ਆ ਉਹ ਹੋਣਗੇ। ਸੋ ਇਹ ਸਰਕਾਰ ਨੇ ਤਾਜ਼ਾ ਜਿਹੜੇ ਆ ਉਹ ਫੇਰ-ਬਦਲ ਕੀਤੇ ਹੈ। ਉਧਰ ਦੂਜੇ ਪਾਸੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਕਬਾਲ ਨਿੱਜੀ ਚੈਨਲ ਕੋਲ ਕਰਨ ਤੋਂ ਬਾਅਦ ਅਚਾਨਕ ਮੂਸੇਵਾਲਾ ਦੇ ਘਰ ਕਤਲकांड ਦੇ ਲਈ ਬਣਾਈ ਗਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਜਸਕਰਨ ਸਿੰਘ ਪੁੱਜੇ। ਉਹਨਾਂ ਦੇ ਨਾਲ ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਡਾਕਟਰ ਨਾਨਕ ਸਿੰਘ ਵੀ ਸਨ। ਪਤਾ ਲੱਗਿਆ ਕਿ ਐਸਆਈਟੀ ਮੁਖੀ ਨੇ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਨਸਾਫ ਦੇ ਲਈ ਹੋ ਰਹੇ ਸਰਕਾਰੀ ਅਤੇ ਪੁਲਿਸ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੀ ਗਈ ਚੈਨਲ ਨੂੰ ਇੰਟਰਵਿਊ ਨੂੰ ਪੰਜਾਬ ਤੋਂ ਬਾਹਰ ਰਾਜਸਥਾਨ ਦੀ ਕਿਸੇ ਜੇਲ੍ਹ ਦੀ ਇੰਟਰਵਿਊ ਦੱਸਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬਠਿੰਡਾ ਜੇਲ੍ਹ ਦੇ ਵਿੱਚੋਂ ਨਹੀਂ ਦਿੱਤੀ ਗਈ। ਪਤਾ ਲੱਗਿਆ ਕਿ ਹੁਣ ਮੂਸੇਵਾਲਾ ਪਰਿਵਾਰ ਵੱਲੋਂ ਜਿਹੜਾ 19 ਮਾਰਚ ਨੂੰ ਮਰਹੂਮ ਪੰਜਾਬੀ ਗਾਇਕ ਦੀ ਪਹਿਲੀ ਬਰਸੀ ਮਨਾਏ ਜਾਣ ਬਾਰੇ, ਉਹਦੇ ਬਾਰੇ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਤੇ ਇਹ ਜਿਹੜੀ ਬਰਸੀ ਹੈ ਇਹ 19 ਮਾਰਚ ਨੂੰ ਮਾਨਸਾ ਦੀ ਆਧੁਨਿਕ ਅਨਾਜ ਮੰਡੀ ਦੇ ਵਿੱਚ ਮਨਾਈ ਜਾ ਰਹੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਇਹ ਗੱਲਬਾਤ ਹੋਈ ਹੈ। ਉਧਰ ਦੂਜੇ ਪਾਸੇ ਬੰਬੀਹਾ ਗੈਂਗ ਦੇ 4 ਜਿਹੜੇ ਸ਼ੂਟਰਸ ਨੇ, ਗੁਰਗੇ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਪਰੇਸ਼ਨ ਸੈੱਲ ਵੱਲੋਂ। ਹੁਣ ਗੱਲ ਨਿਕਲ ਕੇ ਇਹ ਆ ਰਹੀ ਹੈ ਕਿ ਇਹਨਾਂ ਨੇ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਕਤਲ ਕਰਨ ਦੀ ਗੱਲ ਜਿਹੜੀ ਹੈ ਕਬੂਲੀ ਹੈ। ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਦਵਿੰਦਰ ਬੰਬੀਹਾ ਗੈਂਗ ਦੇ 4 ਗੁਰਗਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਉਹਨਾਂ ਨੇ ਪੁੱਛ ਪੜਤਾਲ ਦੇ ਵਿੱਚ ਇਹ ਖੁਲਾਸਾ ਕੀਤਾ ਹੈ। ਇਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਹੁਣ ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਮਰਡਰ ਦਾ ਪਲਾਨ ਬਣਾ ਰਹੇ ਸੀਗੇ। ਗੈਂਗ ਨੂੰ ਅਰਮੀਨੀਆ ਦੇ ਵਿੱਚ ਲੁਕਿਆ ਲੱਕੀ ਪਟਿਆਲ ਚਲਾ ਰਿਹਾ। ਫੜੇ ਗਏ ਦੋਸ਼ੀਆਂ ਦੇ ਵਿੱਚ ਪਛਾਣ ਜਿਹੜੀ ਹੈ ਚੰਡੀਗੜ੍ਹ ਦੇ ਸੈਕਟਰ 45 ਦੇ ਬੁੜੈਲ ਦੇ ਮੰਨੂ ਬਿੱਟਾ, ਪੰਚਕੂਲਾ ਦਾ ਅਮਨ ਕੁਮਾਰ ਉਰਫ ਵਿੱਕੀ, ਮਲੋਇਆ ਦਾ ਸੰਜੀਵ ਉਰਫ ਸੰਜੂ, ਕੁਲਦੀਪ ਉਰਫ ਕਿੰਮੀ ਜਿਹੜਾ ਇਹ ਫੜੇ ਗਏ ਹੈ ਤੇ ਇਹਨਾਂ ਨੂੰ ਜਿਹੜਾ 12 ਮਾਰਚ ਨੂੰ ਸੈਕਟਰ 49 ਥਾਣੇ ਦੇ ਵਿੱਚ ਆਈਪੀਸੀ ਧਾਰਾਵਾਂ ਦੇ ਤਹਿਤ ਜਿਹੜਾ ਉਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀ। ਇਹਨਾਂ ਨੇ ਦੱਸਿਆ, ਜਿਹੜੇ ਅਮਨਜੋਤ ਸਿੰਘ ਨੇ ਜਿਹੜੇ ਕਿ ਆਪਰੇਸ਼ਨ ਸੈੱਲ ਦੇ ਇੰਚਾਰਜ ਨੇ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਗੈਂਗ ਨੂੰ ਵਿਦੇਸ਼ਾਂ ਤੋਂ WhatsApp ਦੇ ਜ਼ਰੀਏ ਚਲਾਇਆ ਜਾਂਦਾ ਸੀਗਾ ਤੇ ਇਹ ਬਿਜ਼ਨਸਮੈਨ, ਹੋਟਲ, ਕਲੱਬ, ਡਿਸਕ ਇਹ ਮਾਲਕਾਂ ਤੋਂ ਵਸੂਲੀ ਕਰਦੇ ਆ। ਪਤਾ ਲੱਗਿਆ ਹੈ ਕਿ
12 ਮਾਰਚ ਦੀ ਗੱਲ ਹੈ, ਜਦੋਂ ਸੈਕਟਰ 50 ਦੇ ਸਪੋਰਟਸ ਕੰਪਲੈਕਸ ਦੇ ਕੋਲੇ ਪੁਲਿਸ ਦੀ ਪੈਟਰੋਲਿੰਗ ਚੱਲ ਰਹੀ ਸੀਗੀ ਤੇ ਇਸੇ ਦੌਰਾਨ ਕਿਸੇ ਨੇ ਜਾਣਕਾਰੀ ਦਿੱਤੀ ਕਿ ਇੱਥੇ ਜਿਹੜੇ ਆ ਉਹ ਗੈਂਗਸਟਰ ਲੁਕੇ ਹੋਏ ਨੇ। ਤਾਂ ਉਹਦੀ ਜਿਹੜੇ ਆ ਜਦੋਂ ਪੁਲਿਸ ਨੇ ਆਪਦੀ ਇਨਪੁਟ ਤੇ ਕੰਮ ਕੀਤਾ ਤਾਂ ਪਤਾ ਲੱਗਿਆ ਕਿ ਲੱਕੀ ਪਟਿਆਲ ਤੇ ਕੈਨੇਡਾ ਬੈਠੇ ਉਹਦੇ ਸਾਥੀ ਪ੍ਰਿੰਸ ਕੁਰਾਲੀ ਤੇ ਮਲੇਸ਼ੀਆ ਦੇ ਵਿੱਚ ਰਹਿ ਰਹੇ ਲਾਲੀ ਦੇ ਬਾਰੇ ਉਹਨਾਂ ਦਾ ਜਿਹੜਾ ਕੋਈ ਗਰੋਹ ਦੇ ਮੈਂਬਰ ਨੇ ਉਹ ਇਹਨਾਂ ਇਲਾਕਿਆਂ ਦੇ ਵਿੱਚ ਸਰਗਰਮ ਨੇ। ਜਦੋਂ ਪਤਾ ਲੱਗਿਆ ਤਾਂ ਫਿਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਉੱਥੋਂ ਜਿਹੜੇ ਸਪੋਰਟਸ ਕੰਪਲੈਕਸ ਹੈ ਸੈਕਟਰ 50 ਦਾ, ਤਾਂ ਉੱਥੋਂ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦਾ ਕਹਿਣਾ ਇਹ ਹੈ, ਜਿਹਦੇ ਨਾਲ ਅਸਲ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਗੱਲ ਨੇ ਸਭ ਤੋਂ ਜ਼ਿਆਦਾ ਤਰਥੱਲੀ ਮਚਾਈ ਹੈ ਕਿ ਅਸੀਂ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਲੈ ਕੇ ਇਹਨਾਂ ਦੇ ਮਰਡਰ ਨੂੰ ਪਲਾਨ ਕਰ ਰਹੇ ਸੀਗੇ ਤੇ ਇਹਨਾਂ ਦੀ ਗੱਲਬਾਤ ਹੁੰਦੀ ਸੀਗੀ ਵਟਸਐਪ ਦੇ ਜ਼ਰੀਏ ਤੇ ਇਹਨਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਏ ਸੀਗੇ। ਜੰਮੂ ਕਸ਼ਮੀਰ ਦੇ ਨਾਲ ਕੋਈ ਕਨੈਕਸ਼ਨ ਦੱਸਿਆ ਗਿਆ ਤੇ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨਾ ਇਹਨਾਂ ਦਾ ਟੀਚਾ ਸੀਗਾ। ਇਹਦੇ ਲਈ ਕਹਿੰਦੇ ਕਿ ਸਾਨੂੰ AK-47 ਵਰਗੇ ਵੱਡੇ ਹਥਿਆਰਾਂ ਦੀ ਲੋੜ ਪਊਗੀ ਤੇ ਇਹ ਅਸੀਂ ਸ੍ਰੀਨਗਰ ਤੋਂ ਲਿਆਉਣ ਦੀ ਗੱਲ ਜਿਹੜੀ ਸਾਡੇ ਵਿਚਕਾਰ ਹੋਈ ਸੀ। ਸੋ ਦੇਖਦੇ ਹਾਂ ਪੁਲਿਸ ਇਹਨਾਂ ਮਾਮਲਿਆਂ ਦੇ ਵਿੱਚ ਹੋਰ ਕੀ ਖੁਲਾਸੇ ਕਰਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬੀਆਂ ਦੀ। ਪੰਜਾਬੀ ਹੁਣ ਦਿਲ ਦੇ ਇੰਨੇ ਕੁ ਕਮਜ਼ੋਰ ਹੋ ਚੁੱਕੇ ਆ ਕਿ ਉਹ ਨਾ ਤਾਂ ਦਬਾਅ ਝੱਲਣ ਜੋਗੇ ਨੇ ਤੇ ਨਾ ਹੀ ਹੱਥੀਂ ਕੰਮ ਕਰਨ ਦੇ ਜਨੂੰਨੀ ਰਹੇ ਨੇ। ਜ਼ਿੰਦਗੀ ਦੇ ਬਦਲੇ ਤੌਰ ਤਰੀਕਿਆਂ ਕਰਕੇ ਪੰਜਾਬੀ ਜੁੱਸੇ ਨੂੰ ਢਾਹ ਲੱਗੀ ਹੈ। ਸਿਹਤ ਵਿਭਾਗ ਵੱਲੋਂ ਪੇਸ਼ ਕੀਤੀ ਗਈ ਤਸਵੀਰ ਬੜੀ ਡਰਾਉਣੀ ਹੈ। ਲੰਘੇ 13 ਵਰ੍ਹਿਆਂ ਦਾ ਅੰਕੜਾ ਦੇਖੀਏ ਤਾਂ ਦਿਲ ਦਾ ਦੌਰਾ ਪੈਣ ਕਰਕੇ ਹਰ ਘੰਟੇ ਔਸਤਨ 4 ਪੰਜਾਬੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਨੇ। ਰੋਜ਼ਾਨਾ 98.5 ਮੌਤਾਂ ਅਤੇ ਹਰ ਮਹੀਨੇ ਔਸਤਨ 3038 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਦਾ ਹੈ। ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਭੁੱਲਰ ਹੋਰਾਂ ਨੇ ਇੱਕ ਬੜੀ ਤਫਸੀਲਪੂਰਵਕ ਰਿਪੋਰਟ ਲੈ ਕੇ ਆਂਦੀ ਹੈ ਤੇ ਉਹਨਾਂ ਨੇ ਸਿਹਤ ਵਿਭਾਗ ਪੰਜਾਬ ਦੇ ਮੌਤ ਰਜਿਸਟ੍ਰੇਸ਼ਨ ਰਿਕਾਰਡ ਦੇ ਮੁਤਾਬਕ ਇਹ ਗੱਲ ਦੱਸੀ ਹੈ ਕਿ ਪੰਜਾਬ ਦੇ ਵਿੱਚ 1 ਜਨਵਰੀ 2010 ਤੋਂ 31 ਦਸੰਬਰ 2022 ਤੱਕ ਦਿਲ ਦੇ ਦੌਰਿਆਂ ਨੇ 4,67,559 ਲੋਕਾਂ ਦੀ ਜਾਨ ਲੈ ਲਈ ਹੈ। ਇਸ ਤੋਂ ਮਤਲਬ ਇਹ ਬਣਦਾ ਹੈ ਕਿ ਹਰ ਵਰੇ ਔਸਤਨ 35,959 ਲੋਕਾਂ ਦੀ ਮੌਤ ਦਿਲ ਦੇ ਦੌਰੇ ਕਰਕੇ ਹੋਈ ਹੈ। ਪਿਛਲੇ 3-4 ਮਹੀਨਿਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਲਈ ਗਏ ਨੌਜਵਾਨ ਵੀ ਦਿਲ ਦਾ ਦੌਰਾ ਪੈਣ ਕਰਕੇ ਫੌਤ ਹੋ ਚੁੱਕੇ ਨੇ। 40 ਸਾਲ ਦੀ ਉਮਰ ਤੋਂ ਘੱਟ ਦੇ ਨੌਜਵਾਨ ਇਸ ਦੀ ਜਕੜ ਦੇ ਵਿੱਚ ਆਉਣ ਲੱਗੇ ਨੇ। ਪਹਿਲਾਂ ਅਜਿਹਾ ਬਹੁਤ ਘੱਟ ਹੁੰਦਾ ਸੀ। ਇਸੇ ਫਰਵਰੀ ਮਹੀਨੇ ਤਲਵਾੜਾ ਦਾ ਤਲਵਿੰਦਰ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ ਸੀ। ਉਹ ਅਮਰੀਕਾ ਦੇ ਵਿੱਚ ਪੜ੍ਹਨ ਗਿਆ ਸੀ। ਲੁਧਿਆਣਾ ਦਾ ਨੌਜਵਾਨ ਸ਼ਮਸ਼ੇਰ ਸਿੰਘ ਕੈਨੇਡਾ ਦੇ ਵਿੱਚ ਹਾਰਟ ਅਟੈਕ ਦੀ ਲਪੇਟ ਦੇ ਵਿੱਚ ਆ ਗਿਆ। ਪਟਿਆਲਾ ਦਾ 25 ਵਰ੍ਹਿਆਂ ਦਾ ਹਰਸ਼ੀਤ ਸਿੰਘ ਵੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਕਰਕੇ ਮੌਤ ਦੇ ਮੂੰਹ ਵੱਜਾ ਪਿਆ। ਲਹਿਰਾ ਗਾਗਾ ਦੇ ਇੱਕ ਪਿੰਡ ਦੇ ਵਿੱਚ 20 ਸਾਲਾਂ ਦੇ 2 ਨੌਜਵਾਨ ਇਸੇ ਬਿਮਾਰੀ ਕਰਕੇ ਮੌਤ ਦੇ ਸ਼ਿਕਾਰ ਹੋਏ ਨੇ। ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਵੀ ਜਨਵਰੀ ਮਹੀਨੇ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਵਾਲ ਦੇ ਜਵਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜਾ ਲਿਖਤੀ ਜਵਾਬ ਆਇਆ ਉਹਦੇ ਮੁਤਾਬਕ ਇਕੱਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹਨਾਂ 13 ਸਾਲਾਂ ਦੇ ਵਿੱਚ 43,000 ਤੋਂ ਵੱਧ ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਇਸੇ ਜ਼ਿਲ੍ਹੇ ਦੇ ਵਿੱਚ ਸਾਲ 2010 ਦੇ ਵਿੱਚ ਸਿਰਫ 811 ਮੌਤਾਂ ਦਿਲ ਦਾ ਦੌਰਾ ਪੈਣ ਕਰਕੇ ਹੋਈਆਂ ਸਨ, ਜਦੋਂ ਕਿ 2022 ਦੇ ਵਿੱਚ 4,239 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਿਆ। 2010 ਦੇ ਵਿੱਚ ਇਹ ਅੰਕੜਾ 811 ਸੀ ਤੇ 2022 ਦੇ ਵਿੱਚ ਯਾਨੀ ਕਿ 12 ਸਾਲਾਂ ਬਾਅਦ ਇਹ ਅੰਕੜਾ 4,239 ਹੈ। ਸਿਹਤ ਮਾਹਰ ਆਖਦੇ ਨੇ ਕਿ ਇਸ ਦੀ ਮਾਰ ਵਿਸ਼ਵ ਪੱਧਰ ਤੇ ਹੀ ਹੈ। ਪੰਜਾਬ ਦੇ ਵਿੱਚ ਦਿਲ ਦੇ ਰੋਗਾਂ ਦੇ ਪ੍ਰਾਈਵੇਟ ਹਸਪਤਾਲ ਥਾਂ-ਥਾਂ ਖੁੱਲ ਚੁੱਕੇ ਨੇ। ਛੋਟੀ ਉਮਰੇ ਹੀ ਸਟੰਟ ਪੈਣ ਲੱਗੇ ਨੇ। ਉਧਰ ਦੂਜੇ ਪਾਸੇ ਜਿਹੜੇ ਮੁੱਖ ਕਾਰਨ ਸ਼ਨਾਖਤ ਕੀਤੇ ਗਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਖਤਰਾ ਤੰਬਾਕੂ ਦੀ ਵਧੇਰੇ ਵਰਤੋਂ ਕਰਨ ਵਾਲਿਆਂ ਨੂੰ ਹੈ। ਲੋੜੋਂ ਘੱਟ ਸਰੀਰਕ ਗਤੀਵਿਧੀ ਤੇ ਉੱਪਰੋਂ ਪੌਸ਼ਟਿਕ ਖੁਰਾਕ ਦੀ ਕਮੀ ਵੱਡਾ ਕਾਰਨ ਬਣਦੀ ਹੈ। ਸ਼ਰਾਬ ਨੂੰ ਵੀ ਇਸੇ ਦਾ ਇੱਕ ਕਾਰਨ ਸਮਝਿਆ ਜਾਂਦਾ ਹੈ। ਮਾਹਰ ਆਖਦੇ ਨੇ ਕਿ ਇੱਕਦਮ ਭਾਰੀ ਵਰਜਿਸ਼ ਕਰਨੀ ਵੀ ਘਾਤਕ ਹੈ, ਜਦਕਿ ਪਹਿਲਾਂ ਹਲਕੀ ਵਰਜਿਸ਼ ਕਰਨੀ ਚਾਹੀਦੀ ਹੈ। ਫਲਾਂ ਤੇ ਸਬਜ਼ੀਆਂ ਦੀ ਵਰਤੋਂ ਘਟਣੀ ਤੇ ਜੰਕ ਫੂਡ ਵਧੇਰੇ ਲੈਣ ਦਾ ਰੁਝਾਨ ਵੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ। ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ 'ਚ ਸੱਭਿਆਚਾਰਕ ਤਬਦੀਲੀਆਂ ਆਈਆਂ ਨੇ, ਕੁਛ ਤਬਦੀਲੀਆਂ ਸਮਾਜਿਕ ਤੌਰ ਤੇ ਵੀ ਆਈਆਂ ਨੇ। ਅਸੀਂ ਅੱਜ ਕੱਲ੍ਹ ਆਮ ਹੀ ਇਹ ਚਰਚਾ ਸੁਣਦੇ ਹਾਂ ਕਿ ਪਿੰਡਾਂ ਦੇ ਵਿੱਚ ਲੋਕ ਤੜਕੇ ਉੱਠਣ ਸਾਰ 8-9 ਵਜੇ ਤੱਕ ਦਰਵਾਜ਼ਾ ਖੋਲ੍ਹਦੇ ਆ ਤੇ ਉਦੋਂ ਬਾਅਦ ਦਰਵਾਜ਼ੇ ਘਰਾਂ ਦੇ ਬੰਦ ਹੋ ਜਾਂਦੇ ਆ। ਅਕਸਰ ਇਹ ਪਿੰਡਾਂ ਦੇ ਵਿੱਚ ਚਰਚਾ ਹੈ। ਪਿੰਡ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਜਿੱਥੋਂ ਦੇ ਲੋਕ ਵਰਕਿੰਗ ਕਲਾਸ ਜ਼ਿਆਦਾ ਮਤਲਬ ਖੇਤੀਬਾੜੀ ਘੱਟ ਕਰਦੇ ਆ, ਉੱਥੋਂ ਪਿੰਡਾਂ ਦੇ ਵਿੱਚ ਤੁਸੀਂ ਦੁਪਹਿਰੇ ਲੰਘੋਗੇ ਕਿਸੇ ਵੇਲੇ ਵੀ ਤੇ ਐਂ ਲੱਗਦਾ ਜਿਵੇਂ ਕਰਫਿਊ ਲੱਗਿਆ ਹੁੰਦਾ।
ਪਰ ਬਹੁਤੇ ਪਿੰਡਾਂ ਦੇ ਵਿੱਚ ਹਾਲੇ ਵੀ ਰਿਵਾਜ ਹੈਗਾ ਕਿ ਲੋਕ ਖੁੰਡਾਂ ਤੇ ਸੱਥਾਂ ਦੇ ਵਿੱਚ ਛਾਵਾਂ ਹੇਠਾਂ, ਬੋਹੜਾਂ ਹੇਠਾਂ ਬਹਿੰਦੇ ਆ, ਤਾਸ਼ ਵੀ ਕੁੱਟਦੇ ਆ। ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਨਰਮਿਆਂ ਦੀ ਖੇਤੀ ਹੁੰਦੀ ਹੈ ਤਾਂ ਅਗਲਾ ਦੁਪਹਿਰੇ ਗੋਡੀ-ਗਾਡੀ ਕਰਕੇ ਤੇ ਬੋਹੜ ਥੱਲੇ ਆ ਕੇ ਬਹਿ ਜਾਂਦਾ ਹੈ। ਇਹ ਰਿਵਾਜ ਹਲੇ ਵੀ ਕਈ ਪਿੰਡਾਂ ਦੇ ਵਿੱਚ ਹੈਗਾ, ਪਰ ਬਹੁਤੇ ਪੇਂਡੂ ਸੱਭਿਆਚਾਰ ਦੇ ਵਿੱਚ ਵੀ ਆਪਾਂ ਤਬਦੀਲੀਆਂ ਵੇਖਣ ਨੂੰ ਮਿਲਦੇ ਆ, ਵੇਖਦੇ ਹਾਂ ਤਬਦੀਲੀਆਂ ਨੂੰ, ਮਹਿਸੂਸ ਕਰਦੇ ਹਾਂ। ਘਰਾਂ ਦੇ ਵਿੱਚ ਦਰੱਖਤ ਹੈ ਨਹੀਂ, ਪੱਟ ਕੇ ਫਰਸ਼ਾਂ ਲਾਤੀਆਂ, ਵਿਹੜੇ ਪੱਧਰੇ ਕਰਤੇ, ਸਿੱਧੇ ਕਰਤੇ। ਦੌੜ ਇੰਨੀ ਹੈ, ਭੱਜ ਨੱਸ ਇੰਨੀ ਹੈ ਕਿ ਹਰ ਬੰਦਾ ਚਾਹੁੰਦਾ ਹੈ ਕਿ ਤੇ 16 ਸਾਲ ਦਾ ਬੰਦਾ ਵੀ ਚਾਹੁੰਦਾ ਮੈਂ ਕਰੀਅਰ ਬਣਾ ਲਵਾਂ, ਜਦ ਕਿ 30-30 32-32 ਸਾਲਾਂ ਤੱਕ ਲੋਕ ਕਰੀਅਰ ਬਣਾਉਣ ਨੂੰ ਜੱਦੋ-ਜਹਿਦ ਕਰਦੇ ਰਹਿੰਦੇ ਆ, ਕਈਆਂ ਦੀ ਹਾਲੇ ਵੀ ਜਾਰੀ ਹੈ। ਸੋ ਇਹ ਇੱਕ ਜਿਹੜੀ ਕਾਹਲ ਹੈ, ਇਹਦੇ ਬਹੁਤ ਸਾਰੇ ਇਹ ਬਹੁਤ ਵੱਡਾ ਕਾਰਨ ਹੈ ਦਿਲ ਦੇ ਦੌਰਿਆਂ ਦੇ ਵਿੱਚ। ਦੂਜਾ ਇਹ ਕਿ ਜ਼ਿੰਦਗੀ ਦੀ ਦੌੜ ਇੰਨੀ ਕੁ ਹੈ ਕਿ ਸਾਨੂੰ ਲੱਗਦਾ ਕਿ ਜੇ ਇੱਥੋਂ ਪਿੱਛੇ ਰਹਿ ਗਏ ਤਾਂ ਪਤਾ ਨਹੀਂ ਕਿੰਨੇ ਕੁ ਰਹਿ ਜਾਵਾਂਗੇ, ਜਦ ਕਿ ਅਸਲ ਜਿਹੜੀ ਸਾਡੀ ਜਾਇਦਾਦ ਆ, ਸਾਡਾ ਸਰੀਰ ਹੈ, ਤੇ ਉਹਨੂੰ ਅਸੀਂ ਵਿਸਾਰ ਦਿੰਦੇ ਹਾਂ। ਇਹ ਤਬਦੀਲੀਆਂ ਇਕੱਲੇ ਪੰਜਾਬ ਦੀ ਨਹੀਂ, ਇਕੱਲੇ ਪਿੰਡਾਂ ਦੇ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਗਲੋਬਲ ਪੱਧਰ ਤੇ ਹੀ ਲੋਕਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਜਿਹੜੀਆਂ ਨੇ, ਲਾਈਫ ਸਟਾਈਲ ਜਿਹੜਾ ਅਸੀਂ ਅਡੋਪਟ ਕਰ ਲਿਆ, ਇਹਦੇ ਵਿੱਚ ਬਹੁਤ ਵੱਡੇ ਕਾਰਨ ਨੇ। 10-10 ਘੰਟੇ, 12-12 ਘੰਟੇ ਅਸੀਂ ਕੁਰਸੀਆਂ ਤੇ ਬੈਠੇ ਰਹਿੰਦੇ ਹਾਂ, ਕੰਮ ਕਰਦੇ ਰਹਿੰਦੇ ਹਾਂ ਦਫ਼ਤਰ ਦੇ ਵਿੱਚ, ਆਪਦੀ ਜਿਵੇਂ ਅਸੀਂ ਕੰਮ ਕਰ ਰਹੇ ਹਾਂ, ਪਰ ਉਸੇ ਦਰਮਿਆਨ ਅਸੀਂ ਆਪਣੇ ਆਪ ਦਾ ਕਿੰਨਾ ਨੁਕਸਾਨ ਕਰਦੇ ਹਾਂ, ਜਾਂ ਕੰਮ ਤੋਂ ਬਾਅਦ ਅਸੀਂ ਸਰੀਰ ਨੂੰ 10 ਘੰਟੇ, 12 ਘੰਟੇ ਅਸੀਂ ਕੰਮ ਲਈ ਕੱਢਦੇ ਹਾਂ, ਪਰ ਸਰੀਰ ਲਈ ਅਸੀਂ 20 ਮਿੰਟ ਵੀ ਨਹੀਂ ਕੱਢਦੇ, ਕਈ ਵਾਰੀ ਅੱਧਾ ਘੰਟਾ ਵੀ ਨਹੀਂ ਕੱਢਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਤਬਦੀਲੀਆਂ ਨੇ, ਇਹਨਾਂ ਨੂੰ ਮਹਿਸੂਸ ਤਾਂ ਕਰ ਹੀ ਰਹੇ ਹਾਂ, ਪਰ ਇਹਨਾਂ ਦੇ ਉੱਤੇ ਕੰਟਰੋਲ ਵੀ ਕਰਨਾ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਚਾਹੀਦਾ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਦੌਰਾਨ ਜਿਹੜੀ ਸੁਰੱਖਿਆ ਕੁਤਾਹੀ ਹੋਈ ਸੀ, ਉਸ ਮਾਮਲੇ ਦੇ ਵਿੱਚ ਐਕਸ਼ਨ ਟੇਕਨ ਰਿਪੋਰਟ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਰਨਗੇ। ਪਤਾ ਇਹ ਵੀ ਲੱਗਿਆ ਕਿ ਮੁੱਖ ਮੰਤਰੀ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਭੇਜੀ ਗਈ ਜਾਂਚ ਰਿਪੋਰਟ ਦੀ ਸਮੀਖਿਆ ਕਰਨਗੇ। ਆਖਰੀ ਫੈਸਲਾ ਲੈਣ ਤੋਂ ਪਹਿਲਾਂ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਵੀ ਕਰ ਸਕਦੇ ਨੇ। ਮੁੱਖ ਮੰਤਰੀ ਇਸ ਸੰਜੀਦਾ ਮਾਮਲੇ ਦੇ ਵਿੱਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ, ਇਹ ਚਰਚਾ ਮੀਡੀਆ ਅਦਾਰਿਆਂ ਦੇ ਵਿੱਚ ਚੱਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਮੱਧ ਪ੍ਰਦੇਸ਼ ਦਾ ਦੌਰਾ ਖਤਮ ਕਰਨ ਤੋਂ ਬਾਅਦ ਇਸ ਸੁਰੱਖਿਆ ਕੁਤਾਹੀ ਮਾਮਲੇ ਨੂੰ ਤਰਜੀਹ ਤੇ ਰੱਖ ਰਹੇ ਨੇ। ਪਤਾ ਇਹ ਵੀ ਲੱਗਿਆ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਤੇ ਸੁਪਰੀਮ ਕੋਰਟ ਵੱਲੋਂ ਜਿਹੜੀ ਪੜਤਾਲ ਕੀਤੀ ਗਈ ਹੈ, ਉਹਦੇ ਵਿੱਚ ਜ਼ਿੰਮੇਵਾਰ ਕਰਾਰ ਦਿੱਤੇ ਗਏ ਅਧਿਕਾਰੀਆਂ ਦੇ ਖਿਲਾਫ ਵੀ ਕਦਮ ਚੁੱਕਣਾ ਚਾਹੁੰਦੀ ਹੈ, ਅਤੇ ਇਸ ਗੱਲ ਤੇ ਵੀ ਗੌਰ ਕਰ ਰਹੀ ਹੈ ਕਿ ਕੋਈ ਫੈਸਲਾ ਲਏ ਜਾਣ ਦੇ ਨਾਲ ਪੰਜਾਬ ਦੇ ਉੱਚ ਅਧਿਕਾਰੀ ਹਤਾਸ਼ ਨਾ ਹੋਣ। ਮੁੱਖ ਸਕੱਤਰ ਵੀਕੇ ਜੰਜੂਆ ਨੇ ਕਾਰਵਾਈ ਦੇ ਲਈ ਫਾਈਲ ਮੁੱਖ ਮੰਤਰੀ ਦੇ ਕੋਲ ਭੇਜ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੂਸਰੀ ਦਫਾ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਸੁਰੱਖਿਆ ਕੁਤਾਹੀ ਮਾਮਲੇ ਤੇ ਐਕਸ਼ਨ ਟੇਕਨ ਰਿਪੋਰਟ ਜਲਦ ਭੇਜਣ ਦੇ ਲਈ ਕਿਹਾ ਹੈ। ਪਤਾ ਲੱਗਿਆ ਕਿ ਮੁੱਖ ਮੰਤਰੀ ਅਲੱਗ-ਅਲੱਗ ਪੱਖਾਂ ਤੋਂ ਬਾਝ ਕੇ ਇਸ ਮਾਮਲੇ ਤੇ ਫੈਸਲਾ ਲੈਣਾ ਚਾਹੁੰਦੇ ਨੇ। ਚਰਚੇ ਇਹ ਵੀ ਨੇ ਕਿ ਜਿਹੜੇ 9 ਉੱਚ ਅਧਿਕਾਰੀ ਜਾਂਚ ਰਿਪੋਰਟ ਦੇ ਵਿੱਚ ਕਾਰਵਾਈ ਤੋਂ ਪਹਿਲਾਂ ਕੇਂਦਰ ਦੇ ਨਾਲ ਰਾਬਤਾ ਕਰਨਗੇ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫੀ ਕਰੀਬ ਹੈ। ਪੰਜਾਬ ਪੁਲਿਸ ਦਾ ਇੱਕ ਵੱਡਾ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਦਾ ਇੱਕ ਅਹਿਮ ਅਧਿਕਾਰੀ ਜਾਂਚ ਦੇ ਵਿੱਚ ਜ਼ਿੰਮੇਵਾਰ ਠਹਿਰਾਏ ਗਏ 2 ਉੱਚ ਪੁਲਿਸ ਅਫਸਰਾਂ ਦੀ ਪਿੱਠ ਵੀ ਥਾਪੜ ਰਹੇ ਨੇ। ਪੰਜਾਬ ਸਰਕਾਰ ਹੁਣ ਕੇਂਦਰ ਤੱਕ ਪਹੁੰਚ ਕਰਕੇ ਇਹ ਤਰਕ ਵੀ ਰੱਖਣਾ ਚਾਹੁੰਦੀ ਹੈ ਕਿ ਜਦੋਂ ਸੁਰੱਖਿਆ ਕੁਤਾਹੀ ਦੀ ਘਟਨਾ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਪੰਜਾਬ ਦਾ ਦੌਰਾ ਕਰ ਚੁੱਕੇ ਨੇ, ਰਾਸ਼ਟਰਪਤੀ ਵੀ ਦੌਰਾ ਕਰ ਚੁੱਕੇ ਨੇ, ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ 2 ਦਫਾ ਪੰਜਾਬ ਆ ਚੁੱਕੇ ਨੇ, ਤਾਂ ਚੋਣਾਂ ਮੌਕੇ ਹੋਈ ਇਸ ਘਟਨਾ ਦੇ ਲਈ ਜ਼ਿੰਮੇਵਾਰ ਪਾਏ ਗਏ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨੂੰ ਨਰਮੀ ਦੇ ਨਾਲ ਲਿਆ ਜਾਵੇ। ਤੇ ਹੁਣ ਪਤਾ ਇਹ ਵੀ ਲੱਗਿਆ ਕਿ ਅਨਿਰੁੱਧ ਤਿਵਾੜੀ, ਤਤਕਾਲੀ ਡੀਜੀਪੀ ਚਟੋਪਾਧਿਆਏ, ਉਦੋਂ ਦੇ ਏਡੀਜੀਪੀ ਨਗੇਸ਼ਵਰ ਰਾਓ ਤੇ ਨਰੇਸ਼ ਅਰੋੜਾ, ਆਈਜੀ ਰਕੇਸ਼ ਅਗਰਵਾਲ, ਇੰਦਰਬੀਰ ਸਿੰਘ, ਸੁਰਜੀਤ ਸਿੰਘ ਆਈਜੀ ਹੁਣ ਰਿਟਾਇਰ ਹੋ ਚੁੱਕੇ ਨੇ। ਫਿਰੋਜ਼ਪੁਰ ਦੇ ਤਤਕਾਲੀ ਐਸਐਸਪੀ ਹਰਮਨਦੀਪ ਹਾਂਸ ਤੇ ਉਂਗਲ ਚੁੱਕੀ ਗਈ ਹੈ। ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਦੇ ਨਾਲ ਮਸ਼ਵਰੇ ਮਗਰੋਂ ਜੋ ਫੈਸਲਾ ਲਿਆ ਜਾਵੇਗਾ, ਉਸ ਦੇ ਵਿੱਚ ਇਹਨਾਂ ਅਧਿਕਾਰੀਆਂ ਤੇ ਗਾਜ਼ ਡਿੱਗ ਸਕਦੀ ਹੈ, ਇਹ ਪੱਕਾ ਹੀ ਕਿਹਾ ਜਾ ਰਿਹਾ। ਪਤਾ ਲੱਗਿਆ ਕਿ 5 ਮੈਂਬਰੀ ਪੈਨਲ ਨੇ ਜਾਂਚ ਦੇ ਵਿੱਚ ਇਹ ਵੀ ਪਾਇਆ ਕਿ ਏਡੀਜੀਪੀ ਜੀ ਨਗੇਸ਼ਵਰ ਰਾਓ ਵੱਲੋਂ 2 ਘੰਟੇ ਪਹਿਲਾਂ ਫਿਰੋਜ਼ਪੁਰ ਦੇ ਐਸਐਸਪੀ ਨੂੰ ਸੂਚਿਤ ਕਰ ਦਿੱਤਾ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਸੜਕੀ ਰਸਤੇ ਗੁਜ਼ਰੇਗਾ। ਪੈਨਲ ਨੇ ਰਿਪੋਰਟ ਦੇ ਵਿੱਚ ਦੱਸਿਆ ਕਿ ਫਿਰੋਜ਼ਪੁਰ ਦੇ ਐਸਐਸਪੀ ਪ੍ਰਧਾਨ ਮੰਤਰੀ ਦੇ ਸੜਕੀ ਰੂਟ ਤੇ ਧਰਨਾ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਰੂਟ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਅਸਫਲ ਰਹੇ। ਹਾਲਾਂਕਿ ਐਸਐਸਪੀ ਕੋਲ ਸਮਾਂ ਵੀ ਸੀ ਤੇ ਪੁਲਿਸ ਫੋਰਸ ਵੀ ਸੀ। ਸੋ ਇਹ ਤਾਂ ਉਹ ਨੇ ਜਿਨ੍ਹਾਂ ਦੇ ਉੱਤੇ ਕਿਹਾ ਜਾ ਰਿਹਾ ਕਿ ਇਹਨਾਂ ਦੇ ਉੱਤੇ ਗਾਜ ਡਿੱਗ ਸਕਦੀ ਹੈ। ਪਰ ਪ੍ਰਧਾਨ ਮੰਤਰੀ ਜੀ ਦਾ ਕਾਫਲਾ
ਟੈਕਨੀਕਲ ਤੌਰ ਤੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਹੈ। ਤੁਸੀਂ ਗੂਗਲ ਤੇ ਜਾਓਗੇ ਤੇ ਸਿਕਿਉਰਿਟੀ ਪ੍ਰੋਟੋਕੋਲ ਜਿਹੜਾ ਤੁਸੀਂ ਪੀਐਮ ਦਾ ਕੱਢ ਕੇ ਪੜ੍ਹੋਗੇ ਤਾਂ ਉਹਦੇ ਵਿੱਚ 2-3 ਚੀਜ਼ਾਂ ਬੜੀਆਂ ਨੁਕਤੇ ਵਾਲੀਆਂ ਜਿਹੜੀਆਂ ਵਿਚਾਰਨ ਵਾਲੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਜਦੋਂ ਸੜਕੀ ਰਸਤੇ ਰਾਹੀਂ ਲਿਜਾਇਆ ਜਾਂਦਾ ਹੈ ਤੇ ਇੱਕ ਅਲਟਰਨੇਟਿਵ ਰੂਟ ਜ਼ਰੂਰ ਤਿਆਰ ਕੀਤਾ ਜਾਂਦਾ ਹੈ ਕਿ ਜੇਕਰ ਇੱਥੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ, ਮਸਲਨ ਕਿਸੇ ਪੈਟਰੋਲ ਪੰਪ ਤੇ ਅੱਗ ਲੱਗਦੀ ਹੈ ਜਾਂ ਕਿਸੇ ਧਮਾਕਾ ਖੇਜ਼ ਪਦਾਰਥ ਲਿਜਾ ਰਹੇ ਕਿਸੇ ਕੈਂਟਰ ਨੂੰ, ਟਰੱਕ ਨੂੰ, ਵਹੀਕਲ ਨੂੰ ਅੱਗ ਲੱਗਦੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਕੀ ਹੋਊਗਾ। ਮੌਸਮ ਖਰਾਬ ਆ, ਚਲੋ ਮੌਸਮ ਮਾਹਰਾਂ ਨੇ ਪਹਿਲਾਂ ਹੀ ਰਿਪੋਰਟ ਦੇ ਦੇਣੀ ਹੁੰਦੀ ਹੈ ਕਿ ਜੀ ਅੱਜ ਮੌਸਮ ਠੀਕ ਨਹੀਂ ਹੈ, ਹਾਲਾਂਕਿ ਉਸ ਦਿਨ ਵੀ ਮੌਸਮ ਠੀਕ ਨਹੀਂ ਸੀ। ਜਿਹੜਾ ਦੂਜਾ ਅਹਿਮ ਨੁਕਤਾ ਉਹ ਇਹ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਹੋਰ ਗ੍ਰਹਿ ਮੰਤਰੀ ਦੇ ਕਿਸੇ ਵੀ ਕੇਂਦਰੀ ਮੰਤਰੀ ਦੇ ਕਾਫਲੇ ਨੂੰ ਪੁਲ ਉੱਤੇ ਕਦੇ ਨਹੀਂ ਰੋਕਿਆ ਜਾ ਸਕਦਾ। ਇਹ ਵਿਸ਼ੇਸ਼ ਪ੍ਰੋਟੋਕਾਲ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਕਿ ਤੁਸੀਂ ਪੁਲ ਕੋਲੇ, ਪਾਣੀ ਦੇ ਕਿਸੇ ਵੱਡੇ ਸੋਰਸ ਕੋਲੇ, ਡੈਮ ਕੋਲੇ ਜਾਂ ਉੱਥੇ ਜਿੱਥੇ ਇਹ ਲੱਗੇ ਕਿ ਇੱਥੇ ਜਿਹੜੀਆਂ ਚੀਜ਼ਾਂ ਨੇ ਉਹ ਸੇਫ ਨਹੀਂ ਹੈ ਤਾਂ ਤੁਸੀਂ ਉੱਥੇ ਰੋਕ ਨਹੀਂ ਸਕਦੇ। ਹੁਣ ਪੁਲ ਤੇ 15-20 ਮਿੰਟ ਖੜ ਕੇ ਪ੍ਰਧਾਨ ਮੰਤਰੀ ਦਾ ਕਾਫਲਾ ਕੀ ਕਰਦਾ ਰਿਹਾ, ਇਹ ਬੜੀ ਖੋਜਣ ਵਾਲੀ ਗੱਲ ਵੀ ਹੈ ਤੇ ਬੜੀ ਹੈਰਾਨੀ ਵਾਲੀ ਗੱਲ ਹੈ। ਜਿਹੜੀ ਤੀਜੀ ਤੇ ਅਹਿਮ ਗੱਲ ਇਹ ਹੈ ਕਿ ਜਦੋਂ ਵੀ ਪ੍ਰਧਾਨ ਮੰਤਰੀ ਕਿਸੇ ਵੀ ਥਾਂ ਤੇ ਭਾਵੇਂ ਉਹ ਅਚਾਨਕ ਸੜਕੀ ਰੂਟ ਜਿਹੜਾ ਉਹ ਕਿਉਂਕਿ ਕਈ ਵਾਰ ਇੱਛਾ ਤੇ ਵੀ ਡਿਪੈਂਡ ਹੁੰਦਾ ਕਿ ਅਸੀਂ ਸੜਕੀ ਰਸਤੇ ਰਾਹੀਂ ਜਾਵਾਂਗੇ ਤਾਂ ਪ੍ਰੋਟੋਕੋਲ ਦੇ ਮੁਤਾਬਕ ਉਹਦੀ ਜਿਹੜੀ ਜਾਣਕਾਰੀ ਆ ਉਹ 2.5 ਘੰਟੇ ਜਾਂ 2 ਘੰਟੇ ਪਹਿਲਾਂ ਲੋਕਲ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਦੇ ਸਟਾਰਟ ਕਰਨ ਤੋਂ ਪਹਿਲਾਂ ਇਹ ਤੈਅ ਕਰ ਲਿਆ ਜਾਂਦਾ ਕਿ ਜੇਕਰ ਉਹ ਸੜਕੀ ਰਸਤੇ ਰਾਹੀਂ ਜਾਂਦੇ ਨੇ 150 ਕਿਲੋਮੀਟਰ ਜਾਂ 200 ਕਿਲੋਮੀਟਰ ਜਾਂ 100 ਕਿਲੋਮੀਟਰ ਜਾਂ 60 ਕਿਲੋਮੀਟਰ ਜਾਂ 50 ਜਿੰਨੇ ਵੀ ਕਿਲੋਮੀਟਰ ਹੈ ਰੇਸ਼ੋ ਇੱਕ, ਤਾਂ ਉਹਦੇ ਮੁਤਾਬਕ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਔਕੜਾਂ ਨੇ, ਕਿੰਨੇ ਪੁਲ ਨੇ, ਕਿੰਨੀਆਂ ਉੱਥੇ ਫੈਕਟਰੀਆਂ ਆਉਂਦੀਆਂ ਨੇ ਜਾਂ ਕੀ ਕੁਛ ਆ, ਮਤਲਬ ਐਸਾ ਕੁਛ ਜਿਹਦੇ ਤੇ ਤੁਰੰਤ ਪ੍ਰਭਾਵ ਦੇ ਨਾਲ ਕਾਬੂ ਨਹੀਂ ਹੋ ਸਕਦਾ। ਉਹ ਸਾਰੀਆਂ ਚੀਜ਼ਾਂ ਦੀ ਰਿਪੋਰਟ ਬਣਦੀ ਹੈ ਕੁਛ ਕੁ ਮਿੰਟ ਦੇ ਵਿੱਚ ਹੀ। ਪਰ ਕਮਾਲ ਦੀ ਗੱਲ ਹੈ ਕਿ ਇਸ ਸਾਰੇ ਚੀਜ਼ਾਂ ਪ੍ਰੋਟੋਕੋਲ ਹੋਣ ਦੇ ਬਾਵਜੂਦ ਜਿਵੇਂ ਹੁਣ ਫਿਰੋਜ਼ਪੁਰ ਦੇ ਐਸਐਸਪੀ ਦੇ ਕੋਲੇ ਜਾਣਕਾਰੀ ਸੀ 2 ਘੰਟੇ ਪਹਿਲਾਂ, ਇਹ ਸਾਰੀਆਂ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਦਾ ਕਾਫਲਾ ਪੁਲ ਤੇ ਵੀ ਰੁਕਦਾ। ਆਪਾਂ ਦੇਖਿਆ ਉਹ ਪਿੰਡ ਜਿਹੜਾ ਪਿਆਰੇਆਣਾ ਪਿੰਡ ਹੈ ਫਿਰੋਜ਼ਪੁਰ ਦੇ ਕੋਲੇ ਤਾਂ ਉੱਥੇ ਖੜਾ ਰਹਿੰਦਾ। 15 ਮਿੰਟ ਖੜਨ ਦੀ ਕੀ ਤੁੱਕ, ਜਦੋਂ ਪੁਲ ਦੇ ਉੱਤੇ ਤਾਂ 2 ਮਿੰਟ ਵੀ ਨਹੀਂ ਖੜ ਸਕਦਾ ਕਾਫਲਾ। ਜਿਹੜੇ ਸੁਰੱਖਿਆ ਮਾਹਰ ਨੇ ਉਹ ਵੀ ਇਸ ਗੱਲ ਦੀ ਸ਼ਾਹਦੀ ਭਰਦੇ ਨੇ। ਤਾਂ ਫਿਰ 15 ਮਿੰਟ ਕਿਉਂ ਖੜਾ ਰਿਹਾ ਤੇ ਜਿਹੜੇ ਲੋਕ ਭਾਜਪਾਈ ਝੰਡੇ ਦੇ ਨਾਲ ਪ੍ਰਧਾਨ ਮੰਤਰੀ ਦੇ ਨਾਲ ਵੀਡੀਓ ਪਾ ਰਹੇ ਸੀ, ਨਾਲ ਨਹੀਂ ਮਤਲਬ ਥੋੜ੍ਹੀ ਦੂਰੀ ਤੋਂ ਕੁਛ ਕੁ 20-25 ਫੁੱਟ ਦੀ ਦੂਰੀ ਤੋਂ ਹੋਣੇ ਆ, ਤਾਂ ਉਹ ਉੱਥੇ ਕਿਵੇਂ ਪਹੁੰਚੇ? ਉਹਨਾਂ ਵੀਡੀਓ ਦੀ ਜ਼ਰੂਰ ਪੁੱਛ ਪੜਤਾਲ, ਖੰਗਾਲ ਹੋਣੀ ਚਾਹੀਦੀ ਹੈ ਕਿ ਉਹਨਾਂ ਜਿਨ੍ਹਾਂ ਕੋਲੇ ਭਾਜਪਾ ਦੇ ਝੰਡੇ ਸੀ ਹੱਥਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸੀ, ਉਹ ਪ੍ਰਧਾਨ ਮੰਤਰੀ ਦੀ ਗੱਡੀ ਤੋਂ ਕੁਝ ਕੁ ਫੁੱਟ ਦੀ ਦੂਰੀ ਤੇ ਕਿਵੇਂ ਪਹੁੰਚੇ? ਇਹ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ। ਠੀਕ ਹੈ, ਪ੍ਰੋਟੋਕਾਲ ਦੇ ਮੁਤਾਬਕ ਤੁਸੀਂ ਅਧਿਕਾਰੀਆਂ ਤੇ ਕਾਰਵਾਈ ਕਰ ਦਿਓਗੇ, ਪਰ ਕੁਛ ਕੁ ਟੈਕਨੀਕਲ ਚੀਜ਼ਾਂ ਨੇ ਜਿਨ੍ਹਾਂ ਦੇ ਜਵਾਬ ਲੋਕਾਂ ਨੂੰ ਵੀ ਚਾਹੀਦੇ ਨੇ ਕਿ ਇਹ ਚੀਜ਼ਾਂ ਵਾਪਰੀਆਂ ਕਿਵੇਂ। ਖੈਰ, ਇੱਥੇ ਹੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।